ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408 272 52 100 ਦੇ ਉੱਤੇ। ਜੀ ਸੋ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਸਾਡਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਇਹ ਹੁੰਦਾ ਕੀ ਕੁਝ ਦੁਨੀਆ ਦੇ ਵਿੱਚ ਵਾਪਰ ਰਿਹਾ ਹੈਗਾ, ਕੀ ਕੁਝ ਅਮਰੀਕਾ 'ਚ ਵਾਪਰਿਆ, ਕਿਹੜੀਆਂ ਚੀਜ਼ਾਂ ਨਾਲ ਸਾਡੀ ਲਾਈਫ ਦੇ ਉੱਤੇ ਅਸਰ ਪੈਣਾ ਹੈਗਾ ਜਿੱਥੇ ਆਪਾਂ ਰਹਿੰਦੇ ਹੈਗੇ ਆ, ਸੋ ਆਪਾਂ ਡਿਸਕਸ ਕਰਦੇ ਹੁੰਦੇ ਆ। ਸੋ ਸਭ ਤੋਂ ਪਹਿਲਾਂ ਤਾਂ ਕੱਲ ਬੇਕਰਸਫੀਲਡ ਨਗਰ ਕੀਰਤਨ ਸੀ, ਉੱਥੇ ਤੁਸੀਂ ਪਹੁੰਚੇ ਹੋਏ ਸੀ, ਉਹ ਥੋੜ੍ਹਾ ਜਿਹਾ ਸਾਂਝਾ ਕਰ ਲਓ। ਹਾਂਜੀ, ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਮਿਸ਼ਨ ਸਿੱਖ ਸੈਂਟਰ ਬੇਕਰਸਫੀਲਡ ਵਿਖੇ ਕਰਵਾਇਆ ਜਿਹੜਾ ਹੋ ਗਿਆ। ਸੋ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਸੀਗਾ, ਦੂਰੋਂ ਨੇੜਿਓਂ ਸੰਗਤਾਂ ਜਿਹੜੀਆਂ ਉੱਥੇ ਪਹੁੰਚੀਆਂ ਹੋਈਆਂ ਸੀਗੀਆਂ, ਅਤੇ ਉਸ ਪ੍ਰੋਗਰਾਮ ਦੀ ਸਾਰੀ ਜਿਹੜੀ ਕਵਰੇਜ ਆ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਲਾਈਵ ਸਮਾਗਮ ਦੇ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਜਿਹੜੀ ਉਹ ਚੱਲੀ। ਇਸ ਤੋਂ ਇਲਾਵਾ ਸੇਵਾਦਾਰਾਂ ਨਾਲ ਗੱਲਬਾਤ, ਉੱਥੇ ਹੋਰ ਵੀ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਦਰਸ਼ਕ ਆ ਉਹ ਆਪਾਂ ਨੂੰ ਮਿਲੇ। ਉਹਨਾਂ ਨੇ ਜੋ ਪੰਜਾਬੀ ਰੇਡੀਓ USA ਦੁਆਰਾ ਉਪਰਾਲੇ ਚੱਲ ਰਹੇ ਆ ਉਹਨਾਂ ਦਾ ਧੰਨਵਾਦ ਜਿਹੜਾ ਉਹ ਕੀਤਾ, ਸ਼ਲਾਘਾ ਜਿਹੜੀ ਉਹ ਕੀਤੀ। ਉਸ ਚੀਜ਼ ਦੇ ਲਈ ਅਸੀਂ ਸਾਰੇ ਹੀ ਸਰੋਤਿਆਂ ਦਾ, ਦਰਸ਼ਕਾਂ ਦਾ, ਜਿੰਨੀਆਂ ਵੀ ਸੰਗਤ ਉੱਥੇ ਆਈਆਂ ਮਿਲੀਆਂ, ਉਹਨਾਂ ਦਾ ਧੰਨਵਾਦ। ਗੁਰਦੁਆਰਾ ਸਾਹਿਬ ਨੇ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬੀ ਰੇਡੀਓ USA ਦਾ ਧੰਨਵਾਦ ਕੀਤਾ, ਸਨਮਾਨ ਵੀ ਜਿਹੜਾ ਉਹਨਾਂ ਨੇ ਉੱਥੇ ਦਿੱਤਾ, ਸਰੋਪਾ ਉਹਦੀ ਭੇਟ ਜਿਹੜੀ ਉਹ ਕੀਤੀ, ਉਸ ਦੇ ਲਈ ਵੀ ਅਸੀਂ ਸਾਰੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਜਿਹੜਾ ਉਹ ਕਰਦੇ ਹਾਂ। ਸੋ ਪੰਥ ਪ੍ਰਸਿੱਧ ਕੀਰਤਨੀਏ ਜਿਹੜੇ ਆ ਉਹ ਪਹੁੰਚੇ ਹੋਏ ਸੀਗੇ। ਭਾਈ ਓਂਕਾਰ ਸਿੰਘ ਜੀ ਊਨਾ ਸਾਹਿਬ ਵਾਲੇ, ਢਾਡੀ ਤਰਸੇਮ ਸਿੰਘ ਮੋਰਾਂ ਵਾਲੀ, ਉਹਨਾਂ ਨੇ ਉੱਥੇ ਜਿਹੜੇ ਗੁਰਜਸ ਗੁਰ ਇਤਿਹਾਸ ਦੇ ਨਾਲ ਸੰਗਤਾਂ ਨੂੰ ਜਿਹੜਾ ਉਹ ਨਿਹਾਲ ਜਿਹੜਾ ਉਹ ਕੀਤਾ। ਸੋ ਕਾਫੀ ਜਿਹੜਾ ਉਹ ਆਪਾਂ ਸੰਗਤਾਂ ਦਾ ਜਿਹੜਾ ਇਕੱਠ ਦੇਖਿਆ ਸੀਗਾ, ਅਤੇ ਨਾਲ ਦੇ ਨਾਲ ਇਹ ਵੀ ਜਿਹੜਾ ਆਪਾਂ ਦੇਖਿਆ ਵੀ ਦੂਰੋਂ ਨੇੜਿਓਂ ਲੋਕ ਸੇਵਾ ਕਰਨ ਦੇ ਲਈ ਵੀ ਪਹੁੰਚੇ ਸੀ। ਵਿਸ਼ੇਸ਼ ਤੌਰ ਦੇ ਉੱਤੇ ਇੱਕ ਸਟਾਲ ਦੇ ਉੱਤੇ ਆਪਾਂ ਪਹੁੰਚੇ ਸੀ, ਸੇਵਾਦਾਰਾਂ ਨਾਲ ਗੱਲਬਾਤ ਕਰ ਰਹੇ ਸੀਗੇ। ਟੈਨੇਸੀ ਤੋਂ ਇੱਕ ਜਿਹੜੇ ਭਾਈ ਸਾਹਿਬ ਪਹਿਲੋਂ ਕਿਤੇ ਬੇਕਰਸਫੀਲਡ ਰਹਿ ਕੇ ਗਏ ਸੀਗੇ, ਉਹ ਇਸ ਨਗਰ ਕੀਰਤਨ 'ਚ ਸੇਵਾ ਕਰਨ ਦੇ ਲਈ ਟੈਨੇਸੀ ਤੋਂ ਜਿਹੜਾ ਉਹ ਪਹੁੰਚੇ ਹੋਏ ਸੀਗੇ। ਸੋ ਇਸ ਤਰੀਕੇ ਦੇ ਨਾਲ ਆਪਾਂ ਸੰਗਤਾਂ ਦੇ ਨਾਲ ਮੇਲ ਮਿਲਾਪ ਵੀ ਹੋਇਆ, ਅਤੇ ਗੁਰੂ ਦੇ ਜਿਹੜੇ ਗੁਰੂ ਮਹਾਰਾਜ ਦੇ ਜਿਹੜੇ ਉਹ ਦਰਸ਼ਨ ਹੋਏ, ਅਤੇ ਉੱਥੇ ਜਿਹੜਾ ਸੰਬੋਧਨ ਕਰਨ ਦਾ ਵੀ ਮੌਕਾ ਮਿਲਿਆ, ਜਿੱਥੇ ਆਪਾਂ ਇਹੀ ਗੱਲ ਕੀਤੀ ਵੀ ਕੌਮ ਦੇ ਟੀਚੇ ਇੱਕ ਨੇ, ਰਾਹ ਹਰ ਇੱਕ ਦੇ ਵੱਖੋ ਵੱਖਰੇ ਹੋ ਸਕਦੇ ਆ, ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਨਹੀਂ, ਇੱਕ ਦੂਜੇ ਦਾ ਸਹਾਰਾ ਬਣ ਕੇ, ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਨਾਲ ਆਪਾਂ ਟੀਚੇ ਤੱਕ ਪਹੁੰਚਣ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਆ। ਰਾਹ ਕਿਸੇ ਦਾ ਵੱਖਰਾ ਹੋ ਸਕਦਾ, ਕਿਸੇ ਦਾ ਡਿਫਰੈਂਟ ਹੁੰਦਾ, ਹਰ ਇੱਕ ਦਾ ਸੇਮ ਨਹੀਂ ਹੁੰਦਾ, ਪਰ ਪਹੁੰਚਣਾ ਸਾਰਿਆਂ ਨੇ ਉੱਥੇ ਹੀ ਹੁੰਦਾ ਆ। ਸੋ ਉਸ ਚੀਜ਼ ਦੇ ਉੱਤੇ ਆਪਾਂ ਕੋਸ਼ਿਸ਼ ਕਰੀਏ। ਸੋ ਪੰਥਕ ਏਕਤਾ ਅਤੇ ਜਿਹੜੇ ਸਿਰ ਜੋੜ ਕੇ ਅਤੇ ਇੱਕ ਦੂਜੇ ਦੇ ਨਾਲ ਮਿਲ ਕੇ ਜਿਹੜਾ ਉਹ ਅੱਗੇ ਵਧਣ ਦੀ ਜਿਹੜੀ ਗੱਲ ਆ ਉਹ ਆਪਾਂ ਉੱਥੋਂ ਜ਼ਰੂਰ ਕੀਤੀ। ਦੂਸਰੀ ਖਬਰ, ਕੱਲ ਤੇਜਿੰਦਰ ਸਿੰਘ ਭੁੱਲਰ, ਜੋ ਭਾਈ ਦਵਿੰਦਰ ਸਿੰਘ ਭੁੱਲਰ ਜਿਹੜੇ ਜੇਲ੍ਹ ਦੇ ਵਿੱਚ ਆ, ਸਾਨੂੰ ਪਤਾ ਹੀ ਆ ਸਾਰਿਆਂ ਨੂੰ, ਉਹਨਾਂ ਦਾ ਫਿਊਨਰਲ ਸੀਗਾ। ਸੋ ਉੱਥੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਸਿੱਖ ਪਹੁੰਚੇ ਹੋਏ ਸੀ ਇਸ ਦਰਦ ਨੂੰ ਵਡਾਉਣ ਦੇ ਲਈ। ਲਗਭਗ ਹਰ ਇੱਕ ਗੁਰੂ ਘਰ ਦੀਆਂ ਕਮੇਟੀਆਂ ਸਰੋਪਾ ਸਾਹਿਬ ਲੈ ਕੇ ਪਹੁੰਚੇ ਹੋਏ ਸੀ। ਸੋ ਪੰਥ ਦੇ ਨਾਲ ਸਾਰਿਆਂ ਨੇ ਬਹੁਤ ਜ਼ਿਆਦਾ ਜਿਹੜੀ ਆ ਭੁੱਲਰ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਈ ਵੀ ਕਿਸ ਤਰ੍ਹਾਂ ਜਿਹੜਾ ਇਹ ਪਰਿਵਾਰ ਆ ਉਹ ਪੂਰੇ ਦਾ ਪੂਰਾ ਪਰਿਵਾਰ, ਉਹਨਾਂ ਨੂੰ ਦੁੱਖ ਝੱਲਣਾ ਪਿਆ, ਕਿਸ ਤਰ੍ਹਾਂ ਉਹਨਾਂ ਦਾ ਫਾਦਰ ਚੱਕ ਕੇ ਮਾਰ ਦਿੱਤਾ ਗਿਆ, ਮਦਰ ਵਿਚਾਰੇ ਇੱਥੇ ਉਹਨਾਂ ਦੀ ਡੈਥ ਹੋਈ, ਉਹਨਾਂ ਦੇ ਮਾਸੀ ਮਾਸੜ ਤੇ ਖੁਦ ਭੁੱਲਰ ਹੁਣੀ, ਕਦੇ ਵੀ ਉਹਨਾਂ ਨੇ ਆਪਣੀ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪਾਲਿਆ। ਸੋ ਸਾਰਿਆਂ ਦਾ ਉੱਥੇ ਇਹੀ ਵਿਚਾਰ ਸੀ ਵੀ ਆਪਾਂ ਠੀਕ ਆ ਵੀ ਵੱਖ-ਵੱਖ ਚਾਹੇ ਗੁਰੂ ਘਰਾਂ ਦੇ ਵਿੱਚ ਆ, ਵੱਖ-ਵੱਖ ਜਥੇਬੰਦੀਆਂ ਨਾਲ ਆ, ਪਰ ਸਾਨੂੰ ਰਲ ਕੇ ਜਿਹੜੇ ਬੰਦੀ ਸਿੰਘ ਆ, ਖਾਸ ਕਰਕੇ ਜਿਨ੍ਹਾਂ 'ਚ ਸਾਰੇ ਦਵਿੰਦਰਪਾਲ ਸਿੰਘ ਭੁੱਲਰ ਹੁਣੀ ਵੀ ਆ, ਉਹਨਾਂ ਨੂੰ ਛੁਡਾਉਣ ਦੇ ਲਈ ਪੂਰੇ ਇੰਟਰਨੈਸ਼ਨਲ ਲੈਵਲ ਤੇ ਗੱਲ ਕਰਨੀ ਚਾਹੀਦੀ ਆ। ਸੋ ਡਾਕਟਰ ਕੰਗ ਹੋਣਾ ਨੇ ਵੀ ਬਹੁਤ ਵਧੀਆ ਉੱਥੇ ਬੋਲਿਆ, ਕਹਿੰਦੇ ਵੀ ਜਕਾਰਿਆਂ ਨਾਲ ਜਾਂ ਨਾਅਰਿਆਂ ਨਾਲ ਗੱਲ ਨਹੀਂ ਬਣਨੀ ਹੈਗੀ। ਸੋ ਸਾਨੂੰ ਉੱਦਾਂ ਦੀ ਗਵਰਨਮੈਂਟ ਦੇ ਨਾਲ ਸਾਡਾ ਜਿਹੜਾ ਵਾਹ ਪਿਆ ਹੈਗਾ ਆ, ਜਿਹੜੀ ਜੇ ਤੁਸੀਂ ਆਵਾਜ਼ ਚੱਕਦੇ ਆ ਤਾਂ ਵੀ ਅੰਦਰ ਕਰਦੇ ਆ, ਜੇ ਵੋਟਾਂ ਨਾਲ ਤੁਸੀਂ ਆਪਣਾ ਬੰਦਾ ਭੇਜਦੇ ਉਹਨੂੰ ਵੀ ਜੇਲ੍ਹ 'ਚ ਰੱਖਦੇ ਆ। ਸੋ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿੰਨੇ ਵੀ ਬਾਹਰ ਵਾਸਤੇ ਸਿੱਖ ਹੈਗੇ ਆ ਉਹਨਾਂ ਨੂੰ ਜ਼ੋਰ ਲਾਉਣਾ ਚਾਹੀਦਾ। ਕੋਈ ਵੀ ਜਿਹੜਾ ਇੰਡੀਆ ਤੋਂ ਚਾਹੇ ਲੀਡਰ ਆਉਂਦਾ ਹੋਵੇ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈਗੀ ਆ। ਸੋ ਪਰਿਵਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਭਈ ਦੂਰੋਂ ਦਰਾਡਿਓਂ ਲੋਕ ਜੋ ਸੰਗਤਾਂ ਸੀਗੀਆਂ ਉੱਥੇ ਪਹੁੰਚੀਆਂ ਹੋਈਆਂ ਸੀਗੀਆਂ। ਤੇਜਿੰਦਰ ਸਿੰਘ ਭੁੱਲਰ ਬਹੁਤ ਹੀ ਵਧੀਆ ਇਨਸਾਨ ਸੀਗੇ। ਆਪਾਂ ਹਮੇਸ਼ਾ ਹੀ ਜਦੋਂ ਯੁਵਾ ਸਿਟੀ ਨਗਰ ਕੀਰਤਨ ਜਾਂਦੇ ਸੀ ਤੇ ਹਮੇਸ਼ਾ ਹੀ ਸਾਨੂੰ ਮਿਲਦੇ ਸੀ, ਫੋਨ ਤੇ ਵੀ ਬਹੁਤ ਵਾਰ ਗੱਲਬਾਤ ਹੁੰਦੀ ਰਹਿੰਦੀ ਸੀ।
ਪਰ ਬਹੁਤ ਮਾੜਾ ਹੋਇਆ। ਅਜੇ ਕੋਈ ਖਾਸ ਉਹਨਾਂ ਦੀ ਉਮਰ ਨਹੀਂ ਸੀ। ਸੋ ਪੰਜਾਬੀ ਰੇਡੀਓ USA ਵੱਲੋਂ ਵੀ ਪੂਰੇ ਪਰਿਵਾਰ ਦੇ ਨਾਲ ਜਿਹੜੀ ਸਾਡੀ ਹਮਦਰਦੀ ਆ। ਸੋ ਅਸੀਂ ਵੀ ਉੱਥੇ ਗਏ ਹੋਏ ਸੀਗੇ। ਸੋ ਸਾਰਾ ਹੀ ਜਿਹੜਾ ਉੱਥੇ ਦਾ ਮਾਹੌਲ ਸੀ ਬਹੁਤ ਹੀ ਵਿਰਾਗਮਈ ਸੀ। ਸੋ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ। ਸ਼ਹੀਦ ਪਰਿਵਾਰਾਂ ਚੋਂ ਵੀ ਬਹੁਤ ਸਾਰੇ ਆਪਣੇ ਜਿਹੜੇ ਸਿੰਘ ਆ, ਬੀਬੀਆਂ ਉਹ ਪਹੁੰਚੇ ਹੋਏ ਸੀ। ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਦੁੱਖ ਦੇ ਵਿੱਚ ਜਿਹੜਾ ਸਾਥ ਦਿੱਤਾ। ਜੀ ਬਿਲਕੁਲ। ਸੋ ਪ੍ਰੋਫੈਸਰ ਭੁੱਲਰ ਹੋਣਾ ਦੀ ਕੁਰਬਾਨੀ, ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਕਿਸੇ ਤੋਂ ਜਿਹੜੀ ਉਹ ਛੁਪੀ ਨਹੀਂ ਹੈਗੀ। ਦੇਖੋ ਅਜੇ ਤੱਕ ਕਿਸ ਤਰੀਕੇ ਦੇ ਨਾਲ ਕਿੰਨਾ ਤਸ਼ੱਦਦ ਜਿਹੜਾ ਉਹਨਾਂ ਨੇ ਖੁਦ ਆਪਣੇ ਪਿੰਡੇ ਤੇ ਉਹਨਾਂ ਦੇ ਪਰਿਵਾਰ ਨੇ ਵੀ ਜਿਹੜਾ ਉਹ ਚੱਲਿਆ। ਸੋ ਆਪਾਂ ਨੂੰ ਕੌਮ ਨੂੰ ਮਿਲ ਕੇ ਜਿਹੜਾ ਚਾਹੀਦਾ ਵੀ ਅਕਸਰ ਆਪਾਂ ਗੱਲ ਕਰ ਦਿੰਦੇ ਹਾਂ ਵੀ ਸ਼ਹੀਦ ਪਰਿਵਾਰਾਂ ਦੀ ਸਾਂਭ ਸੰਭਾਲ ਜਿਹੜੀ ਉਹ ਕਰਨੀ ਚਾਹੀਦੀ ਆ। ਫਿਰ ਵੀ ਬਹੁਤ ਗੈਰਤ ਵਾਲੇ ਹੁੰਦੇ ਨੇ, ਕੋਈ ਉਹ ਇੱਦਾਂ ਝੋਲੀਆਂ ਨਹੀਂ ਅੱਡਦੇ ਫਿਰਦੇ ਹੁੰਦੇ ਵੀ ਸਾਡੀ ਮਦਦ ਕਰੋ ਜਾਂ ਇੱਦਾਂ ਕਰੋ। ਖੁਦ ਮਿਹਨਤ ਕਰਕੇ ਫਿਰ ਵੀ ਜਿੱਦਾਂ ਵੀ ਆ ਹੀਲੇ ਵਸੀਲੇ ਕਰਕੇ ਉਹ ਕਰਨ ਦੀ ਕੋਸ਼ਿਸ਼ ਕਰਦੇ। ਕੌਮ ਨੂੰ ਆਪ ਸੋਚਣਾ ਜਿਹੜਾ ਉਹ ਚਾਹੀਦਾ ਹੁੰਦਾ। ਇਹ ਕਹਿ ਕੇ ਕਰਵਾਉਣ ਵਾਲੀ ਗੱਲ ਨਹੀਂ ਹੁੰਦੀ। ਇਹ ਦਿਲੋਂ ਆਵਾਜ਼ ਜਿਹੜੀ ਆ, ਉਹ ਮਨੋਂ ਆਵਾਜ਼ ਜਿਹੜੀ ਆ ਉਹ ਹੋ ਕੇ, ਤੇ ਕੋਈ ਵੀ ਜੇ ਕੋਈ ਚੁੱਪ ਚੁਪੀਤੇ ਕਰਨਾ ਚਾਹੁੰਦਾ, ਕੋਈ ਮੋਹਰੇ ਆ ਕੇ ਕਰਨਾ ਚਾਹੁੰਦਾ ਆ। ਸੋ ਇਹਨਾਂ ਸ਼ਹੀਦ ਪਰਿਵਾਰਾਂ ਦੇ ਲਈ ਹਮੇਸ਼ਾ ਹੀ ਜਿਨ੍ਹਾਂ ਨੇ ਕੌਮ ਦੇ ਲਈ ਆਪਣੀ ਆਪ ਨੂੰ ਤੇ ਆਪਣੇ ਪਰਿਵਾਰਾਂ ਨੂੰ ਵਾਰ ਦਿੱਤਾ, ਸੋ ਉਹਨਾਂ ਦੀ ਆਪ ਹੀ ਆਪਾਂ ਨੂੰ ਬਾਂਹ ਫੜਨੀ ਚਾਹੀਦੀ ਆ। ਕੋਈ ਕਵੇ ਤਾਂ ਨਹੀਂ, ਉੱਦਾਂ ਹੀ ਜਿਹੜੇ ਮਨ ਦੇ ਵਿੱਚੋਂ ਆਵਾਜ਼ ਜਿਹੜੀ ਉੱਠਣੀ ਚਾਹੀਦੀ ਆ ਜੀ। ਤੇ ਹਰਜੋਤ ਸਿੰਘ ਜੀ, ਖਬਰਾਂ ਦੇ ਵੱਲ ਨੂੰ ਹੁਣ ਆਪਾਂ ਵੱਧਦੇ ਹਾਂ। ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਦੀ ਪਹਿਲੀ ਖਬਰ ਆ, ਇਹ ਅਸਾਈਲਮ ਦੇ ਉੱਤੇ ਕ੍ਰੈਕਡਾਊਨ ਢਿੱਲਾ ਹੋਣ ਜਾ ਰਿਹਾ ਆ। ਇਹ ਜਿਹੜੀ ਆ ਇਸ ਟਾਈਮ CBS ਨਿਊਜ਼ ਐਕਸਕਲੂਸਿਵ ਜਿਹੜੀ ਆ ਉਹ ਰਿਪੋਰਟਿੰਗ ਕਰ ਰਿਹਾ ਆ। ਸੋ ਅਸਾਈਲਮ ਨੂੰ ਲੈ ਕੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਖਤੀ ਕੀਤੀ ਹੋਈ ਸੀਗੀ, ਉਹਨੂੰ ਕਹਿੰਦੇ ਵੀ ਸਕੇਲ ਬੈਕ, ਉਹਨੂੰ ਪਿੱਛੇ ਜਿਹੜਾ ਆ ਉਹ ਉਸ ਦੇ ਵਿੱਚ ਹੱਥ ਖਿੱਚ ਰਹੇ ਆ। ਕੱਲ ਜੇ ਆਪਾਂ ਦੇਖਿਆ ਜਾਵੇ ਤਾਂ ਦੁਨੀਆ ਅਮਰੀਕਾ ਦੇ ਵਿੱਚ ਦੇ ਨਾਲ ਨਾਲ ਦੁਨੀਆ ਦੇ ਕਈ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਵੀ ਨੋ ਕਿੰਗਸ ਪ੍ਰੋਟੈਸਟ ਜਿਹੜੇ ਆ ਉਹ ਦੇਖੇ ਗਏ ਹੈਗੇ ਆ। ਸੋ ਅਮਰੀਕਾ ਦੇ ਵਿੱਚ ਮਿਲੀਅਨਸ ਆਫ ਜਿਹੜੇ ਲੋਕ ਆ, ਜਿੱਥੇ ਹਜ਼ਾਰਾਂ ਹੀ ਇਹ ਜਿਹੜੇ ਪ੍ਰੋਟੈਸਟ ਛੋਟੇ ਤੋਂ ਵੱਡੇ ਜਿਹੜੇ ਆ ਉਹ ਦੇਖੇ ਗਏ ਆ। ਸੋ ਨੋ ਕਿੰਗਸ ਪ੍ਰੋਟੈਸਟ ਦੇ ਦਰਮਿਆਨ ਅੱਜ ਜਿਹੜਾ ਹਰਜੋਤ ਸਿੰਘ ਜੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਬਾਬਤ CBS ਨਿਊਜ਼ ਰਿਪੋਰਟ ਕਰ ਰਿਹਾ ਆ ਵੀ ਅਸਾਈਲਮ ਦੇ ਵਿੱਚ ਜਿਹੜਾ ਕ੍ਰੈਕਡਾਊਨ ਆ ਉਸ ਨੂੰ ਸਕੇਲ ਬੈਕ ਕੀਤਾ ਜਾ ਰਿਹਾ ਆ। ਕਹਿੰਦੇ ਵੀ DC ਦੇ ਵਿੱਚ ਜਿਹੜੀ ਨੈਸ਼ਨਲ ਗਾਰਡ ਦੀ ਸ਼ੂਟਿੰਗ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਹੁਣ ਕ੍ਰੈਕਡਾਊਨ ਆ ਉਸ ਦੇ ਵਿੱਚ ਕਹਿ ਸਕਦੇ ਹਾਂ ਵੀ ਢਿੱਲ ਆਵੇਗੀ। ਜਿਹੜੀ 2 ਨੈਸ਼ਨਲ ਗਾਰਡ ਦੀ ਮੈਂਬਰਸ ਦੀ ਜਿਹੜੀ ਹਰਜੋਤ ਸਿੰਘ ਜੀ ਵਾਸ਼ਿੰਗਟਨ DC ਦੇ ਵਿੱਚ ਸ਼ੂਟਿੰਗ ਹੋਈ ਸੀ ਇੱਕ ਅਫਗਾਨੀ ਮੂਲ ਦੇ ਬੰਦੇ ਦੇ ਹੱਥੋਂ, ਜਿਸ ਨੂੰ ਅਸਾਈਲਮ ਗ੍ਰਾਂਟ ਕੀਤਾ ਗਿਆ ਸੀ 2025 ਤੋਂ ਬਾਅਦ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਟਰੰਪ ਹੁਣਾਂ ਨੇ ਜਿੰਨੇ ਵੀ ਅਸਾਈਲਮ ਕੇਸਿਸ ਸੀਗੇ ਜੋ USCIS ਦੇ ਦੁਆਰਾ ਦੇਖੇ ਜਾਂਦੇ ਸੀਗੇ, ਉਹਨਾਂ ਦੇ ਉੱਤੇ ਪੌਜ਼ ਲਾ ਦਿੱਤਾ ਸੀਗਾ। ਤੇ ਹੁਣ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਦੋਂ ਇਹ ਕਿਹਾ ਸੀਗਾ ਵੀ ਇਹ ਜ਼ਰੂਰੀ ਆ ਕਿਉਂਕਿ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਖਤਰਾ ਆ ਉਹ ਬਣਿਆ ਪਿਆ ਆ। ਤੇ ਇਨਡੈਫੀਨਿਟ ਸਸਪੈਂਸ਼ਨ ਨਵੇਂ ਜਿਹੜੇ ਅਸਾਈਲਮ ਰਿਕੁਐਸਟ ਆ ਉਹਨਾਂ ਉੱਤੇ ਉਹਨਾਂ ਨੇ ਕਰ ਦਿੱਤੀ ਸੀ। ਪਰ ਕਹਿੰਦੇ ਵੀ ਅੱਜ ਐਡਮਿਨਿਸਟ੍ਰੇਸ਼ਨ ਨੇ ਇਹ ਫੈਸਲਾ ਲਿਆ ਆ ਵੀ ਉਹ ਅਸਾਈਲਮ ਜੁਡੀਕੇਸ਼ਨ ਜਿਹੜੀ ਪੌਜ਼ ਕੀਤੀ ਹੋਈ ਸੀ ਮੋਸਟ ਕੇਸਿਸ ਦੇ ਵਿੱਚ, ਉਸ ਦੇ ਉੱਤੇ ਇਹ ਜਿਹੜਾ ਪੌਜ਼ ਆ ਉਸ ਨੂੰ ਹੁਣ ਹਟਾਉਣ ਜਾ ਰਹੇ ਹੈਗੇ ਆ। ਕਹਿੰਦੇ ਵੀ ਕੁਝ ਕੁ ਜਿਹੜੇ ਮੁਲਕ ਆ ਜਿਨ੍ਹਾਂ ਦੇ ਉੱਤੇ ਟਰੈਵਲ ਬੈਨ ਤੇ ਸਟੀਪ ਇਮੀਗ੍ਰੇਸ਼ਨ ਰਿਸਟ੍ਰਿਕਸ਼ਨਸ ਲੱਗੀਆਂ ਆ, ਉਹਨਾਂ ਮੁਲਕ ਦੇ ਜਿਹੜੇ ਨੈਸ਼ਨਲਸ ਆ ਉਹਨਾਂ ਨੂੰ ਇਸ ਪੌਜ਼ ਦਾ, ਇਸ ਰੋਕ ਦਾ ਜਿਹੜਾ ਸਾਹਮਣਾ ਕਰਨਾ ਪਊਗਾ। ਉਸ ਤੋਂ ਅਲੱਗਾ ਜਿਨ੍ਹਾਂ ਮੁਲਕਾਂ ਦੇ ਨਾਮ ਇਸ ਲਿਸਟ ਦੇ ਵਿੱਚ ਨਹੀਂ ਹੈਗੇ, ਉਹਨਾਂ ਨੂੰ ਜਿਹੜੀ ਅਸਾਈਲਮ ਦੀ ਜਿਹੜੀ ਪ੍ਰਕਿਰਿਆ ਆ ਉਹਨਾਂ ਦੇ ਲਈ ਮੁੜ ਬਹਾਲ ਕਰ ਦਿੱਤੀ ਗਈ ਹੈਗੀ ਆ। ਸੋ ਅਸਾਈਲਮ ਪਲੀਜ਼ ਕਹਿੰਦੇ ਵੀ 39 ਮੁਲਕ ਨੇ ਜਿਨ੍ਹਾਂ ਦੇ ਸਿਟੀਜ਼ਨਸ ਉਹਨਾਂ ਨੂੰ ਕਿਸੇ ਤਰੀਕੇ ਦੀ ਫੁੱਲ ਜਾਂ ਪਾਰਸ਼ਲ ਐਂਟਰੀ ਰਿਸਟ੍ਰਿਕਸ਼ਨ ਟਰੈਵਲ ਬੈਨ ਦੇ ਪ੍ਰੋਕਲੇਮੇਸ਼ਨ ਦੇ ਅੰਦਰ ਲੱਗੀ ਹੋਈ ਆ, ਜੋ ਦਸੰਬਰ ਮਹੀਨੇ ਦੇ ਵਿੱਚ ਟਰੰਪ ਹੋਣਾ ਨੇ ਐਕਸਪੈਂਡ ਕਰ ਦਿੱਤੀ ਸੀਗੀ। ਇਸ ਦੇ ਵਿੱਚ ਕਈ ਅਫਰੀਕਨ ਮੂਲ ਦੇ ਮੁਲਕ ਵੀ ਸ਼ਾਮਲ ਆ, ਸੈਨੇਗਲ, ਸੋਮਾਲੀਆ, ਨਾਈਜੀਰੀਆ, ਏਸ਼ੀਅਨ ਮੁਲਕਾਂ 'ਚ ਅਫਗਾਨਿਸਤਾਨ, ਈਰਾਨ, ਲਾਓਸ, ਲੈਟਿਨ ਅਮਰੀਕਾ 'ਚ ਕਿਊਬਾ, ਹੇਤੀ, ਵੈਨੇਜ਼ੁਏਲਾ ਪ੍ਰਮੁੱਖ ਤੌਰ ਦੇ ਉੱਤੇ ਮੁਲਕਾਂ ਦਾ ਜਿਹੜਾ ਉਹ ਨਾਮ ਆਉਂਦਾ ਆ। ਸੋ ਅਸਾਈਲਮ ਨੂੰ ਮੁੜ ਬਹਾਲ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ
ਇੱਥੇ ਇੱਕ ਚੀਜ਼ ਜਿਹੜੀ ਕਲੀਅਰ ਕਰਦੇ ਜਾਈਏ, ਜਿਨ੍ਹਾਂ ਦੇ ਕੇਸ ਚੱਲ ਰਹੇ ਉਹ ਚੱਲਦੇ ਰਹਿਣਗੇ, ਉਹਨਾਂ ਦੀ ਪ੍ਰਕਿਰਿਆ ਦੇ ਉੱਤੇ ਕੋਈ ਅਸਰ ਨਹੀਂ ਸੀਗਾ। ਜਿਹੜਾ ਕੋਈ ਨਵੇਂ ਤੌਰ ਦੇ ਉੱਤੇ ਅਸਾਈਲਮ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜੇ ਉਹ ਉਹ ਦਸੰਬਰ ਤੋਂ ਬਾਅਦ ਦੇ ਵਿੱਚ ਤਾਂ ਟੋਟਲੀ ਉਹਨਾਂ ਨੇ ਨਵਾਂ ਅਸਾਈਲਮ ਲਾਉਣ ਦੇ ਉੱਤੇ ਹੀ ਇੱਕ ਹਿਸਾਬ ਦੇ ਨਾਲ ਪੌਜ਼ ਕੀਤਾ ਹੋਇਆ ਸੀ ਸਾਰੇ ਮੁਲਕਾਂ ਦੇ। ਹੁਣ 39 ਮੁਲਕਾਂ ਨੂੰ ਛੱਡ ਕੇ ਬਾਕੀ ਮੁਲਕਾਂ ਦੇ ਲਈ ਜਿਹੜਾ ਆ ਅਸਾਈਲਮ ਦੀ ਪ੍ਰਕਿਰਿਆ ਨੂੰ ਮੁੜ ਬਹਾਲ ਪ੍ਰੋਸੈਸ ਨੂੰ ਜਿਹੜਾ ਉਹ ਇਹਨਾਂ ਨੇ ਸ਼ੁਰੂ ਕਰ ਦਿੱਤਾ ਆ। ਤੇ ਕਹਿੰਦੇ ਵੀ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਅਸਾਈਲਮ ਅਸੀਂ ਸਾਰਿਆਂ ਨੂੰ ਇਦਾਂ ਖੱਬੇ ਸੱਜੇ ਉੱਤੇ ਥੱਲੇ ਜਿਹੜਾ ਉਹ ਦੇਈ ਜਾਣਾ ਆ, ਪਰ ਕਹਿੰਦੇ ਵੀ ਸਕਰੀਨਿੰਗ ਜਿਹੜੀ ਆ ਉਹਨਾਂ ਦੀ ਅਸੀਂ ਅਜੇ ਵੀ ਸਖਤੀ ਦੇ ਨਾਲ ਕਰਾਂਗੇ। ਪਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਸਖਤੀ ਕੀਤੀ ਸੀਗੀ ਅਸਾਈਲਮ ਕ੍ਰੈਕਡਾਊਨ ਦੇ ਉੱਤੇ, ਉਸ ਦੇ ਵਿੱਚ ਅੱਜ ਢਿੱਲ ਜਿਹੜੀ ਉਹ ਦਿੱਤੀ ਹੈਗੀ ਆ। ਤੇ ਬਾਕੀ ਮੁਲਕਾਂ ਦੇ ਲੋਕਾਂ ਦੇ ਲਈ 39 ਮੁਲਕਾਂ ਦੇ ਲੋਕਾਂ ਨੂੰ ਛੱਡ ਕੇ ਜਿਨ੍ਹਾਂ ਦਾ ਟਰੈਵਲ ਰਿਸਟ੍ਰਿਕਸ਼ਨ ਵਾਲੇ ਲਿਸਟ ਦੇ ਵਿੱਚ ਨਾਮ ਆ, ਉਹਨਾਂ ਦੇ ਅਸਾਈਲਮ ਜਿਹੜੇ ਉਹ ਅਪਲਾਈ ਹੋਣੇ ਸ਼ੁਰੂ ਹੋ ਸਕਣਗੇ। ਸਾਡੇ ਬਹੁਤੇ ਸਰੋਤੇ ਜਿਹੜੇ ਆ ਉਹ ਭਾਰਤੀ ਮੂਲ ਦੇ ਆ, ਪੰਜਾਬੀ ਆ ਜਾਂ ਹੋਰ, ਸੋ ਇੰਡੀਆ ਇਹਦੇ ਵਿੱਚ ਜਿਹੜੇ ਇੰਡੀਆ ਵਾਲੇ ਉਹ ਅਪਲਾਈ ਕਰ ਸਕਦੇ ਆ। ਉਹਨਾਂ 39 ਮੁਲਕਾਂ 'ਚ ਨਹੀਂ ਹੈ ਜਿਹਨਾਂ 'ਚ ਬੈਨ ਲਾਇਆ ਹੋਇਆ ਹੈਗਾ। ਉਹਨਾਂ 'ਚ ਮੋਸਟਲੀ ਮੁਸਲਿਮ ਕੰਟਰੀ ਜਾਂ ਸਾਊਥ ਅਫਰੀਕਨ ਕੰਟਰੀਜ਼ ਹੈਗੀਆਂ ਆ। ਕਹਿੰਦੇ ਵੀ ਜਿਹੜਾ ਇਹ ਅਸਾਈਲਮ ਦੇ ਉੱਤੇ ਪੌਜ਼ ਇਸ ਕਰਕੇ ਲਾਇਆ ਸੀਗਾ, ਸੈਕੰਡ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆ, ਪਈ ਜਿਹੜਾ ਪਹਿਲਾ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਪਾਲਿਸੀਆਂ ਬੜੀਆਂ ਜਿਹੜੀਆਂ ਲੈਕਸ ਰੱਖੀਆਂ ਸੀ, ਜਿਹੜਾ ਮਰਜ਼ੀ ਚੱਕ ਕੇ ਆ ਜਾਏ ਬਾਰਡਰ ਤੋਂ। ਸੋ ਪੂਰੀ ਵੈਟਿੰਗ ਕਰਨ ਦੇ ਲਈ ਇਸ ਕਰਕੇ ਉਹ ਲਾਇਆ ਸੀ, ਤੇ ਦੁਬਾਰਾ ਕੀ ਉਹ ਹੁਣ ਖੋਲਣ ਜਾ ਰਹੇ ਹੈਗੇ ਆ। ਕਹਿੰਦੇ ਵੀ ਇਹਦੇ ਕਰਕੇ ਹੁਣ ਜਿਹੜਾ ਇਮੀਗ੍ਰੇਸ਼ਨ ਫਰਾਡ ਆ ਉਸ ਨੂੰ ਰੋਕਿਆ ਜਾ ਸਕੂਗਾ, ਤੇ ਸਿਕਿਉਰਿਟੀ ਦਾ ਮੇਨ ਜਿਹੜਾ ਕੰਸਰਨ ਸੀਗਾ ਜਿਹਦੇ ਕਰਕੇ ਜੋ ਇਹ ਬੰਦ ਕੀਤਾ ਗਿਆ ਸੀਗਾ। ਸੋ ਕੱਲਾ CBS ਨਹੀਂ, ਅੱਜ ਸਾਰੇ ਜਿੰਨੇ ਟੌਪ ਦੇ ਨਿਊਜ਼ਪੇਪਰ ਆ, BBC, ਬਲੂਮਬਰਗ, ਇਹ ਸਾਰੇ ਰਿਪੋਰਟ ਕਰ ਰਹੇ ਹੈਗੇ ਆ। ਸੋ ਇਹ ਕਾਫੀ ਵੱਡੀ ਨਿਊਜ਼ ਹੈਗੀ ਆ, ਸੋ ਹੁਣ ਪੋਲੀਟੀਕਲ ਅਸਾਈਲਮ ਵਾਲੇ ਲੋਕਾਂ ਦੇ ਲਈ। ਜੀ ਬਿਲਕੁਲ। ਸੋ ਜਿਹੜੇ ਹਰਜੋਤ ਸਿੰਘ, ਜਿਹੜੇ 39 ਮੁਲਕ ਦੇ ਲੋਕ ਆ, ਉਹਨਾਂ ਦੇ ਲਈ ਤਾਂ ਜਿਹੜਾ ਵਰਕ ਪਰਮਿਟ, ਗ੍ਰੀਨ ਕਾਰਡ, ਇੱਥੋਂ ਤੱਕ ਕਿ ਸਿਟੀਜ਼ਨਸ਼ਿਪ ਵੀ ਜਿਹੜੇ ਰਸਤੇ 'ਚ ਸੀਗੇ ਇਹ ਚੀਜ਼ਾਂ ਨੂੰ ਲੈ ਕੇ, ਉਹਦੇ ਵਿੱਚ ਵੀ ਉਹਨਾਂ ਨੇ ਰੋਕ ਜਿਹੜੀ ਉਹ ਲਾ ਦਿੱਤੀ ਸੀਗੀ, ਉਹ ਸ਼ੂਟਿੰਗ ਤੋਂ ਜਿਹੜਾ ਉਹ ਬਾਅਦ ਦੇ ਵਿੱਚ। ਸੋ ਹੋਪਫੁਲੀ ਜਿਹੜੇ ਬਾਕੀ ਮੁਲਕਾਂ ਦੇ ਜਿਹੜੇ ਲੋਕ ਆ, ਹੁਣ ਉਹਨਾਂ ਦੇ ਲਈ ਉਹ ਪ੍ਰਕਿਰਿਆ ਜਿਹੜੀ ਸ਼ੁਰੂ ਹੋਊਗੀ। ਬੀਤੇ ਵੀਕਐਂਡ ਦੇ ਉੱਤੇ ਜਦੋਂ ਅਟਾਰਨੀ ਟਿਕਿਆਣਾ ਹੋਣਾ ਦੇ ਨਾਲ ਵੀ ਗੱਲਬਾਤ ਹੋ ਰਹੀ ਸੀ, ਉਹਨਾਂ ਨੇ ਦੱਸਿਆ ਸੀਗਾ ਵੀ ਅਸਾਈਲਮ ਦੇ ਕੇਸਾਂ ਦੇ ਵਿੱਚ ਜਿਹੜੇ ਗ੍ਰੀਨ ਕਾਰਡ ਆ ਉਹ ਆ ਰਹੇ ਨੇ, ਉਹ ਅਪਲਾਈ ਵੀ ਹੋ ਰਹੇ ਨੇ, ਜੋ ਕਿ ਉਹਨਾਂ ਲੋਕਾਂ ਦੇ ਲਈ ਚੰਗੀ ਗੱਲ ਆ ਜਿਨ੍ਹਾਂ ਨੇ ਆਪਣਾ ਕੇਸ ਲੜ ਕੇ ਜਿੱਤ ਪ੍ਰਾਪਤ ਕੀਤੀ ਇੱਥੇ। ਅਸਾਈਲਮ ਦੇ ਲਈ ਉਹਨਾਂ ਨੂੰ ਆਗਿਆ ਮਿਲੀ ਆ, ਤੇ ਹੁਣ ਉਹ ਅਗਲੀ ਜਿਹੜੀ ਪ੍ਰਕਿਰਿਆ ਦੇ ਵਿੱਚ ਗ੍ਰੀਨ ਕਾਰਡ ਵਾਲੇ ਪਾਸੇ, ਫਿਰ ਇਵੈਂਚੁਅਲੀ ਸਿਟੀਜ਼ਨ ਬਣਨ ਵਾਲੇ ਪਾਸੇ ਨੂੰ ਜਿਹੜਾ ਉਹ ਅੱਗੇ ਜਿਹੜਾ ਉਹ ਵਧਣਗੇ। ਸੋ ਅੱਜ ਜਿਹੜਾ ਟਰੰਪ ਪ੍ਰਸ਼ਾਸਨ ਆ, ਉਹਨਾਂ ਨੇ ਜਿਹੜੇ ਅਸਾਈਲਮ ਦੇ ਉੱਤੇ ਪੂਰਨ ਤੌਰ ਦੇ ਉੱਤੇ ਰੋਕ ਲਾਈ ਹੋਈ ਸੀ, ਉਸ ਨੂੰ ਹਟਾ ਲਿਆ ਹੈਗਾ ਆ। ਸੋ ਉਹ ਅੱਗੇ ਨੂੰ ਜਿਹੜਾ ਉਹ ਵਧੇਗਾ। ਬਾਕੀ ਜਿਹੜਾ ਹਰਜੋਤ ਸਿੰਘ ਜੀ, ਨੋ ਕਿੰਗਸ ਪ੍ਰੋਟੈਸਟ ਦੀ ਉਹੀ ਜਿਹੜੀ ਅਗਲੀ ਗੱਲ ਨਾਲ ਦੇ ਨਾਲ ਕਰ ਲੈਂਦੇ ਆ। 8 ਮਿਲੀਅਨ ਤੋਂ ਵੱਧ ਲੋਕ 50 ਦੇ 50 ਸੂਬਿਆਂ ਦੇ ਵਿੱਚ ਜਿਹੜੇ ਆਰਗੇਨਾਈਜ਼ਰਸ ਕਹਿ ਰਹੇ ਆ ਵੀ ਉਹਨਾਂ ਨੇ ਨੋ ਕਿੰਗਸ ਪ੍ਰੋਟੈਸਟ ਰੈਲੀਜ਼ ਦੇ ਵਿੱਚ ਹਿੱਸਾ ਲਿਆ ਹੈਗਾ ਆ। ਸੋ ਕਹਿੰਦੇ ਵੀ ਮਿਨੀਐਪੋਲਿਸ ਦੇ ਵਿੱਚ ਤਾਂ ਪੂਰੀ ਪਰਫਾਰਮੈਂਸ ਵਗੈਰਾ ਉਹ ਸਾਰਾ ਕੁਝ ਹੋਇਆ। ਵਾਸ਼ਿੰਗਟਨ DC ਦੇ ਵਿੱਚ ਵੀ ਨੈਸ਼ਨਲ ਮਾਲ ਨੂੰ ਲੋਕਾਂ ਨੇ ਜਿਹੜਾ ਉਹ ਭਰ ਦਿੱਤਾ। ਟਰੰਪ ਹੁਣਾਂ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈਗੀ, ਨਹੀਂ ਤਾਂ ਜ਼ਿਆਦਾਤਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਭਾਵਨਾ ਜਿਹੜੀ ਆ ਉਹ ਦਰਸਾ ਦਿੰਦੇ ਹੈਗੇ ਆ। ਆਰਗੇਨਾਈਜ਼ਰਸ ਇਹ ਕਹਿ ਰਹੇ ਆ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੱਕ ਦਿਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਦਰਜ ਜਿਹੜਾ ਉਹ ਹੋਇਆ ਆ। ਇਸ ਤੋਂ ਪਹਿਲਾਂ ਇਹੀ ਨਾਮ ਦੇ ਜਿਹੜੇ ਪ੍ਰੋਟੈਸਟ ਆ, ਨੋ ਕਿੰਗਸ ਪ੍ਰੋਟੈਸਟ, ਜੂਨ 2025 ਤੇ ਅਕਤੂਬਰ 2025 ਦੇ ਵਿੱਚ ਕਰਵਾਏ ਗਏ ਸੀ। ਉਸ ਦਰਮਿਆਨ ਆંકੜਾ 5 ਤੇ 7 ਮਿਲੀਅਨ ਰਿਸਪੈਕਟਿਵਲੀ ਜਿਹੜਾ ਉਹ ਦੱਸਿਆ ਗਿਆ ਸੀਗਾ। ਕੋਈ ਇੰਡੀਪੈਂਡੈਂਟ ਜਿਹੜੀ ਵੈਰੀਫਿਕੇਸ਼ਨ ਨਹੀਂ ਆ। ਇਹ ਆਰਗੇਨਾਈਜ਼ਰਸ ਦਾ ਜਿਹੜਾ ਇਹ ਕਹਿਣਾ ਵੀ 8 ਮਿਲੀਅਨ ਲੋਕਾਂ ਨੇ ਇਸ ਦੇ ਵਿੱਚ ਓਵਰਆਲ 50 ਦੇ 50 ਸੂਬਿਆਂ 'ਚ ਹਿੱਸਾ ਜਿਹੜਾ ਉਹ ਲਿਆ ਆ। ਸਟਰੀਟਸ ਆਫ ਮਿਨੀਐਪੋਲਿਸ ਕਰਕੇ ਇੱਕ ਗਾਣਾ ਬਰੂਸ ਸਪ੍ਰਿੰਗਸਟੀਨ ਨੇ ਜਿਹੜਾ ਉੱਥੇ ਗਾਇਆ। ਸੇਂਟ ਪਾਲ ਦੇ ਵਿੱਚ ਮੇਨ ਜਿਹੜਾ ਕਹਿੰਦੇ ਵੀ ਇਹ ਪ੍ਰੋਟੈਸਟ ਸੀ, ਜਿੱਥੇ 1 ਲੱਖ ਤੋਂ ਵੱਧ ਜਿਹੜੇ ਲੋਕ ਆ ਉਹ ਇਕੱਠੇ ਹੋਏ ਨੋ ਕਿੰਗਸ ਪ੍ਰੋਟੈਸਟ ਦੇ ਲਈ। ਮਿਨੀਐਪੋਲਿਸ ਉਹੀ ਥਾਂ ਆ
ਜਿੱਥੇ ਆਈਸ ਦੇ ਏਜੰਟ ਦੇ ਹੱਥੋਂ 2 ਅਮਰੀਕੀ ਸਿਟੀਜ਼ਨਸ ਦੀ ਮੌਤ ਜਿਹੜੀ ਉਹ ਹੋਈ ਸੀ। ਤੇ ਜਿਹੜੇ ਗਵਰਨਰ ਟਿਮ ਵਾਲਜ਼ ਆ, ਉਹਨਾਂ ਨੇ ਫਿਰ ਉੱਥੇ ਜਿਹੜਾ ਉਹ ਕਿਹਾ ਵੀ ਫੈਡਰਲ ਟਰੂਪਸ ਬ੍ਰੌਟ ਡੈਥ ਐਂਡ ਟੈਰਰ ਟੂ ਦ ਸਟਰੀਟਸ ਆਫ ਮਿਨੀਐਪੋਲਿਸ, ਦੇ ਪਿਕ ਦ ਰੋਂਗ ਸਿਟੀ। ਵੀ ਤੁਸੀਂ ਗਲਤ ਜਿਹੜੇ ਹਿਸਾਬ ਦੇ ਨਾਲ ਸ਼ਹਿਰ ਦੇ ਨਾਲ ਪੰਗਾ ਜਿਹੜਾ ਉਹ ਲਿਆ। ਉੱਥੇ ਸੈਨੇਟਰ ਬਰਨੀ ਸੈਂਡਰਸ, ਜੇਨ ਫੌਂਡਾ, ਜੋਆਨ ਬੇਜ਼, ਉਹਨਾਂ ਨੇ ਵੀ ਜਿਹੜਾ ਆ ਉਹ ਇੱਧਰ ਭਾਸ਼ਣ ਦਿੱਤਾ ਜਾਂ ਉੱਥੇ ਪਰਫਾਰਮ ਕੀਤਾ। ਨਿਊਯਾਰਕ ਸਿਟੀ ਦੇ ਵਿੱਚ ਟਾਈਮ ਸਕੁਏਅਰ ਦੇ ਵਿੱਚ ਵੀ ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕਾਂ ਨੇ ਮਾਰਚ ਕੀਤਾ, ਜਿੱਥੇ ਮੈਮੋਰੀਅਲ ਬ੍ਰਿਜ ਵਾਸ਼ਿੰਗਟਨ ਡੀਸੀ ਨੂੰ ਉਹਨਾਂ ਨੇ ਕ੍ਰਾਸ ਕੀਤਾ। ਪਾਮ ਬੀਚ, ਫਲੋਰੀਡਾ, ਲੰਡਨ ਤੱਕ, ਡੈਲਸ ਦੇ ਵਿੱਚ ਵੀ ਹੋਏ। ਕਈ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਕਲੈਸ਼ਿਸ, ਹੱਥੋਂ-ਪਾਈ ਵੀ ਜਿਹੜੇ ਉਹ ਲੋਕ ਹੋਏ। ਇਹ ਪ੍ਰੋਟੈਸਟ ਤੇ ਕਾਊਂਟਰ ਪ੍ਰੋਟੈਸਟ ਆਮੋ ਸਾਹਮਣੇ ਹੋਏ। ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਉਸ ਦੀਆਂ ਵੀ ਸਾਹਮਣੇ ਆਈਆਂ। ਐਲਏ ਦੇ ਵਿੱਚ 9 ਲੋਕਾਂ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕਰਨਾ ਜਿਹੜਾ ਉਹ ਪਿਆ, ਜਿਸ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਪੱਥਰਬਾਜ਼ੀ ਤੇ ਫੈਡਰਲ ਅਧਿਕਾਰੀਆਂ ਦੇ ਉੱਤੇ ਜਿਹੜੀਆਂ ਬੋਤਲਾਂ ਆ ਉਹ ਸੁੱਟੀਆਂ ਸੀਗੀਆਂ, ਜਿਹੜੇ ਡਿਟੈਂਸ਼ਨ ਸੈਂਟਰ ਦੇ ਬਾਹਰ ਪ੍ਰੋਟੈਸਟ ਕਰਨ ਪਹੁੰਚੇ ਹੋਏ ਸੀਗੇ। ਸੋ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਉਹ ਦੇਖਦੇ ਆ ਵੀ ਇਸ ਸਾਰੇ ਕਾਸੇ ਨੂੰ ਕਿੱਦਾਂ ਜਿਹੜਾ ਉਹ ਓਵਰਆਲ ਦੇਖਦੇ ਆ। ਪਰ ਇਹ ਆ ਹਰਜੋਤ ਸਿੰਘ ਜੀ ਵੀ ਲੋਕਾਂ ਨੇ ਨੋ ਕਿੰਗਸ ਪ੍ਰੋਟੈਸਟ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਸ਼ਮੂਲੀਅਤ ਜਿਹੜੀ ਉਹ ਕੀਤੀ। ਵੰਨ ਸਵੰਨੀਆਂ ਜਿਹੜੀਆਂ ਡਰੈਸ ਪਾ ਕੇ, ਕੋਈ ਲਿਬਰਟੀ ਵਾਲੀ ਪਾ ਕੇ, ਇੱਕ ਫਰੋਗ ਵਾਲੇ ਬੜੇ ਮਸ਼ਹੂਰ ਸੀਗੇ, ਉਹ ਸਾਰਾ ਕੁਛ ਜਿਹੜਾ ਉਹ ਹੋਇਆ। ਉਧਰ ਸੈਨੇਟਰ ਜਿਹੜੀ ਕ੍ਰਿਸਟਨ ਗਿਲੀਬ੍ਰੈਂਡ ਨਿਊਯਾਰਕ ਤੋਂ, ਉਹਨਾਂ ਨੇ ਅਨਾਊਂਸ ਕੀਤਾ, ਕਹਿੰਦੇ ਵੀ ਇੱਕ ਨਵਾਂ ਲੈਜਿਸਲੇਸ਼ਨ ਉਹ ਇੰਟਰੋਡਿਊਸ ਕਰ ਰਹੇ ਆ ਵੀ ਟਰੰਪ ਦੀ ਇਮੇਜ ਜਾਂ ਟਰੰਪ ਦਾ ਜਿਹੜਾ ਨਾਮ ਆ ਉਹ ਗਵਰਨਮੈਂਟ ਪ੍ਰਾਪਰਟੀ ਦੇ ਉੱਤੇ ਤੇ ਯੂਐਸ ਕਰੰਸੀ ਦੇ ਉੱਤੇ ਉਹ ਕਿਸੇ ਪਾਸੇ ਵੀ ਜਿਹੜਾ ਉਹ ਨਾ ਜਿਹੜਾ ਉਹ ਆਵੇ। ਇਹ ਉਸ ਟਾਈਮ ਦੇ ਉੱਤੇ ਇਹਨਾਂ ਨੇ ਬਿੱਲ ਇੰਟਰੋਡਿਊਸ ਕਰਨ ਦੀ ਸਿਫਾਰਿਸ਼ ਕੀਤੀ ਆ, ਜਦ ਟ੍ਰੈਜਰੀ ਡਿਪਾਰਟਮੈਂਟ ਨੇ ਅਨਾਊਂਸ ਕੀਤਾ ਸੀ ਵੀ ਟਰੰਪ ਦੇ ਸਾਈਨ ਵਾਲਾ ਜਿਹੜਾ ਕਰੰਸੀ ਆ ਯੂਐਸ ਤੇ ਡਾਲਰ ਬਿਲਸ ਆ, ਉਹਨਾਂ ਦੇ ਉੱਤੇ ਜਿਹੜੇ ਉਹ ਆਇਆ ਕਰੇਗੀ। ਤੇ ਇਹਨਾਂ ਨੇ ਆਪਣਾ ਇੱਕ ਤਸਵੀਰ ਵਾਲਾ ਜਿਹੜਾ ਸਿੱਕਾ ਆ ਉਸ ਨੂੰ ਵੀ ਛਾਪਣ ਦੀ ਜਿਹੜੀ ਗੱਲ ਆ, ਉਸ ਨੂੰ ਵੀ ਘੜਨ ਦੀ ਜਿਹੜੀ ਗੱਲ ਆ ਉਹ ਅਪਰੂਵ ਕੀਤੀ ਜਿਹੜੀ ਹੋਈ ਆ। ਸੋ ਇਹ ਹੁਣ ਲੈਜਿਸਲੇਸ਼ਨ ਲਿਆ ਰਹੇ ਆ ਵੀ ਪ੍ਰੈਜ਼ੀਡੈਂਟ ਦਾ ਜਿਹੜਾ ਨਾਮ ਆ ਕਰੰਸੀ ਦੇ ਉੱਤੇ ਆਵੇ ਹੀ ਨਾ। ਜੀ ਅਗਲੀ ਖਬਰ ਵੱਲ ਚਲੀਏ। ਜੋ ਈਰਾਨ, ਇਜ਼ਰਾਈਲ ਤੇ ਯੂਐਸ ਤੇ ਜੋ ਜੰਗ ਚੱਲ ਰਹੀ ਆ, ਪ੍ਰੈਜ਼ੀਡੈਂਟ ਟਰੰਪ ਹੁਣੀ ਕੋਸ਼ਿਸ਼ ਕਰ ਰਿਹਾ ਵੀ ਈਰਾਨ ਦੇ ਤੇਲ ਦੇ ਉੱਤੇ ਕਿਸ ਤਰ੍ਹਾਂ ਜਿਹੜਾ ਕਬਜ਼ਾ ਕੀਤਾ ਜਾਵੇ। ਸੋ ਯੂਐਸ ਦੀਆਂ ਫੋਰਸਿਸ ਕਹਿੰਦੇ ਵੀ ਈਰਾਨ ਦਾ ਜਿਹੜਾ ਸਭ ਤੋਂ ਵੱਡਾ ਐਕਸਪੋਰਟ ਹੱਬ ਹੈਗਾ ਖਰਗ ਆਈਲੈਂਡ, ਉਸ ਦੇ ਉੱਤੇ ਕਬਜ਼ਾ ਕਰ ਸਕਦੇ, ਉਸ ਨੂੰ ਸੀਜ਼ ਕਰ ਸਕਦੇ ਆ। 30 ਦਿਨ ਹੋ ਚੁੱਕੇ ਆ ਆਲਰੇਡੀ ਇਸ ਜੰਗ ਲੱਗੀ ਹੋਈ ਨੂੰ। ਇਹ ਇੱਕ ਛੋਟਾ ਜਿਹਾ ਜੋ ਏਰੀਆ ਆ ਖਰਗ ਦਾ, 22 ਸਕੁਏਅਰ ਕਿਲੋਮੀਟਰ ਆ, 22 ਸਕੁਏਅਰ ਕਿਲੋਮੀਟਰ ਹੈਗਾ, ਜਿਹਦਾ 8.5 ਸਕੁਏਅਰ ਮਾਈਲ ਕਹਿ ਸਕਦੇ ਹੈਗੇ ਆ। ਸੋ ਬੋਸ਼ਰ ਪ੍ਰੋਵਿੰਸ ਆ ਈਰਾਨ ਦੇ ਵਿੱਚ। 90% ਈਰਾਨ ਦਾ ਜਿਹੜਾ ਤੇਲ ਆ ਉਹ ਇੱਥੋਂ ਜਾਂਦਾ ਹੈਗਾ, ਲਗਭਗ 1.5 ਮਿਲੀਅਨ ਬੈਰਲ ਏ ਡੇ। ਇਹ ਮਾਰਚ 14 ਨੂੰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅਨਾਊਂਸ ਕੀਤਾ ਸੀ ਵੀ ਯੂਐਸ ਦੀ 에ਅਰ ਫੋਰਸ ਨੇ ਜੋ ਇਰਾਨੀਅਨ ਮਿਲਟਰੀ ਫੈਸਿਲਿਟੀਜ਼ ਜੋ ਆਈਲੈਂਡ ਤੇ ਹੈਗੀਆਂ ਉਹਨਾਂ ਨੂੰ ਬੰਬ ਕਰ ਦਿੱਤਾ ਹੈਗਾ। ਤੇ ਕਹਿੰਦੇ ਵੀ ਹਜੇ ਤੱਕ ਮੈਂ ਇਹ ਸੋਚ ਰਿਹਾ ਵੀ ਆਇਲ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਕਿਸੇ ਤਰ੍ਹਾਂ ਡੈਮੇਜ ਨਾ ਕੀਤਾ ਜਾਵੇ, ਅਨਲੈਸ ਕਿ ਜੋ ਸਟੇਟ ਆਫ ਹਾਰਮੋਜ਼ ਆ ਉਸ ਨੂੰ ਈਰਾਨ ਵਾਲੇ ਖੋਲ ਦਿੰਦੇ ਆ। ਸੋ ਈਰਾਨ ਦੀ ਜਿਹੜੀ ਸਾਰੀ ਇਕਨੋਮੀ ਇਸ ਚੀਜ਼ ਦੇ ਉੱਤੇ ਹੀ ਬਣੀ ਹੋਈ ਹੈਗੀ ਆ। ਬਿਲੀਅਨਸ ਆਫ ਡਾਲਰ ਜੋ ਆ ਉਹ ਇੱਥੋਂ ਕਮਾ ਰਹੇ ਹੈਗੇ ਆ। ਬਹੁਤ ਸਾਰੀਆਂ ਖਬਰਾਂ ਤੇ ਇਹ ਵੀ ਆ ਰਹੀਆਂ ਵੀ ਜਦ ਦੀ ਲੜਾਈ ਲੱਗੀ ਹੈ ਈਰਾਨ ਵਾਲੇ ਜ਼ਿਆਦਾ ਪੈਸੇ ਬਣਾ ਰਹੇ ਹੈਗੇ ਆ। 24% ਮਿਡਲ ਈਸਟ ਦਾ ਜਿਹੜਾ ਤੇਲ ਆ ਤੇ ਦੁਨੀਆ ਦਾ 12% ਆਇਲ ਰਿਜ਼ਰਵਸ ਆ, ਜੋ 157 ਬਿਲੀਅਨ ਬੈਰਲਸ ਬਣਦੇ ਹੈਗੇ ਆ, ਉਹ ਈਰਾਨ ਦੇ ਕੋਲ ਹੈਗੇ ਆ। ਸੋ ਲਾਰਜੈਸਟ ਆਇਲ ਪ੍ਰੋਡਿਊਸਰ ਗਲੋਬਲੀ ਹੈਗਾ ਤੇ 9th ਜਿਹੜਾ ਹੈਗਾ ਤੇ 4th ਲਾਰਜੈਸਟ ਜੋ ਆ ਵਿਦ ਇਨ ਦਾ ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ ਦੇ ਵਿੱਚ, ਓਪੈਕ ਦੇ ਵਿੱਚ ਹੈਗਾ, ਜੋ 3.3 ਮਿਲੀਅਨ ਬੈਰਲਸ ਪ੍ਰੋਡਿਊਸ ਕਰਦੇ ਹੈਗੇ ਆ। ਕੀ ਅਮਰੀਕਾ ਸੱਚਮੁੱਚ ਹੀ ਸੀਜ਼ ਕਰ ਸਕਦਾ ਹੈਗਾ? ਪੈਂਟਾਗਨ ਕਹਿੰਦੇ ਵੀ ਪ੍ਰਪੇਅਰ ਕਰ ਰਿਹਾ ਹੈਗਾ ਇਸ ਆਪਰੇਸ਼ਨ ਦੇ ਲਈ, ਖਰਗ ਆਈਲੈਂਡ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੇ ਲਈ। ਸੋ ਮਿਲਟਰੀ ਸਟ੍ਰੈਟੇਜਿਸਟ ਜਿਹੜੇ ਹਰਜੋਤ ਸਿੰਘ ਜੀ ਕਹਿ ਰਹੇ, ਕਹਿੰਦੇ ਵੀ ਜੇ ਤੁਸੀਂ ਗਰਾਊਂਡ ਟਰੂਪਸ ਦੇ ਨਾਲ ਇਸ ਟਾਪੂ ਦੇ ਉੱਤੇ ਕਬਜ਼ਾ ਕਰ ਵੀ ਲਓਗੇ ਤੇ ਜ਼ਿਆਦਾ ਚਿਰ ਟਿਕ ਇਸ ਲਈ ਨਹੀਂ ਸਕਦੇ, ਇਹ ਉਹਨਾਂ ਦਾ ਖਦਸ਼ਾ ਆ
ਵੀ ਕਹਿੰਦੇ ਵੀ ਕਿਉਂਕਿ ਇੱਕ ਪਾਸੇ ਪੂਰੇ ਦਾ ਪੂਰਾ ਇਰਾਨ ਆ ਤੇ ਛੋਟਾ ਜਿਹਾ ਟਾਪੂ ਆ, ਉਹਨਾਂ ਨੂੰ ਉਹਦੀਆਂ ਇਨ ਐਂਡ ਆਊਟਸ ਪਤਾ ਆ ਤੇ ਉਸ ਦੇ ਉੱਤੇ ਉਹ ਵਾਪਸ ਕਬਜ਼ਾ ਕਰਨ ਦੀ ਜਿਹੜੀ ਉਹ ਬਹੁਤ ਜਲਦ ਜਿਹੜੀ ਉਹ ਕੋਸ਼ਿਸ਼ ਕਰ ਸਕਦੇ ਆ। ਸੋ ਖਾਰਗ ਆਈਲੈਂਡ ਦੇ ਉੱਤੇ ਕੁਛ ਵੀਕ ਪਹਿਲਾਂ ਟਰੰਪ ਹੋਣਾ ਨੇ ਇਸੇ ਲੜਾਈ ਦੇ ਵਿੱਚ ਬੰਬਾਰਡਮੈਂਟ ਕਰਕੇ ਕਿਹਾ ਸੀਗਾ ਵੀ ਅਸੀਂ ਸਭ ਕੁਝ ਤਹਿਸ ਨਹਿਸ ਕਰ ਦਿੱਤਾ ਆ, ਪਰ ਇਨਫਰਾਸਟ੍ਰਕਚਰ ਨੂੰ ਜਿਹੜਾ ਉਹ ਬਚਾ ਰਿਹਾ। ਸੋ ਅੱਜ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਸਾਡੀ ਅੱਖ, ਜਿੱਦਾਂ ਤੁਸੀਂ ਕਿਹਾ ਵੀ ਗਲਫ ਦੇ એનર્ਜੀ ਇਨਫਰਾਸਟ੍ਰਕਚਰ ਦੇ ਉੱਤੇ ਵੀ ਜਿਹੜੀ ਨਾਲ ਦੇ ਨਾਲ ਇਸ ਐਂਗਲ ਤੋਂ ਆ, ਕਹਿੰਦੇ ਵੀ ਅਸੀਂ ਉਹਨੂੰ ਬਚਾਉਣਾ ਚਾਹੁੰਦੇ ਆ ਤੇ ਈਰਾਨ ਉਸ ਨੂੰ ਜਿਹੜਾ ਉਹ ਟਾਰਗੇਟ ਕਰ ਰਿਹਾ ਆ। ਕਹਿੰਦੇ ਵੀ ਜਿਹੜੇ ਟਰੰਪ ਆ, ਰਾਸ਼ਟਰਪਤੀ ਟਰੰਪ ਆ, ਉਹ ਡਿਪਲੋਮੈਸੀ ਦੇ ਨਾਲ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਹੁਣ ਕਰ ਰਹੇ ਆ। ਹੁਣ ਇਹ ਤਾਂ ਪਤਾ ਨਹੀਂ ਹਰਜੋਤ ਸਿੰਘ ਜੀ, ਮਹੀਨਾ ਹੋ ਗਿਆ ਬੰਬ ਸਿੱਟਦਿਆਂ ਨੂੰ, ਤੇ ਹੁਣ ਡਿਪਲੋਮੈਸੀ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਆਊਗੀ। ਨੋ ਡਾਊਟ ਅਮਰੀਕਨ ਜਿਹੜੀ ਏਅਰ ਸਟ੍ਰਾਈਕ ਪਾਵਰ ਦੇ ਮੋਹਰੇ ਈਰਾਨ ਜਿਹੜਾ ਉਹ ਲੰਮਾ ਸਮਾਂ ਤਾਂ ਨਹੀਂ ਜਿਹੜਾ ਉਹ ਟਿਕ ਸਕਦਾ, ਪਰ ਇਹ ਆ ਵੀ ਉਹਨਾਂ ਦੇ ਕੋਲ ਇਨਫ ਮਿਜ਼ਾਈਲਸ ਤੇ ਡਰੋਨਸ ਹੈਗੇ ਆ ਜਿਹਦੇ ਨਾਲ ਉਹ ਆਂਢੀਆਂ ਗੁਆਂਢੀਆਂ ਨੂੰ ਖਤਰਾ ਹਮੇਸ਼ਾ ਹੀ ਬਰਕਰਾਰ ਰਹਿੰਦਾ ਆ। ਅੱਜ ਮਾਰਕੋ ਰੂਬੀਓ ਨੂੰ ਕਿਹਾ ਵੀ ਈਰਾਨ ਦਾ ਤੇ ਇੱਕ ਮਕਸਦ ਆ ਕਿ ਹੁਣ ਦੇਖੋ, ਪਹਿਲਾਂ ਉਹਨਾਂ ਦੇ ਨਿਊਕਲੀਅਰ ਜਿਹੜੇ ਚੀਜ਼ਾਂ ਨੂੰ ਜਾਂ ਉਹਨਾਂ ਦੇ ਐਂਬੀਸ਼ਨਸ ਦੇ ਉੱਤੇ ਇਹਨਾਂ ਨੇ ਸਵਾਲ ਸੀਗੇ ਵੀ ਇਹਨਾਂ ਦੇ ਕੋਲ ਕਦੀ ਵੀ ਨਿਊਕਲੀਅਰ ਹਥਿਆਰ ਨਹੀਂ ਆਉਣਾ ਚਾਹੀਦਾ, ਐਨਰਿਚਮੈਂਟ ਜਿਹੜੀ ਉਹ ਨਹੀਂ ਕਰ ਸਕਦੇ ਹੋਣਾ ਚਾਹੀਦਾ। ਤੇ ਅੱਜ ਮਾਰਕੋ ਰੂਬੀਓ ਨੇ ਇਹ ਕਿਹਾ ਵੀ ਹੁਣ ਕੱਲਾ ਉਹੀ ਨਹੀਂ, ਉਹਨਾਂ ਦਾ ਮਿਜ਼ਾਈਲ ਤੇ ਜਿਹੜਾ ਡਰੋਨ ਪ੍ਰੋਗਰਾਮ ਆ ਉਹ ਵੀ ਕਹਿੰਦੇ ਡਿਸਟਰੋਏ ਕਰਨਾ ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਆ। ਕਹਿੰਦੇ ਵੀ ਇਸ ਲਈ ਕਿਉਂਕਿ ਉਹ ਆਪਣੇ ਆਂਢੀਆਂ ਗੁਆਂਢੀਆਂ ਜਿਹੜੇ ਨੇਬਰਸ ਆ ਮਿਡਲ ਈਸਟ ਦੇ ਵਿੱਚ, ਉਹਨਾਂ ਉੱਤੇ ਅੱਗੇ ਭਵਿੱਖ ਦੇ ਵਿੱਚ ਹਮਲੇ ਨਾ ਕਰ ਸਕਣ। ਸੋ ਕਹਿੰਦੇ ਵੀ ਉਹਨਾਂ ਨੇ ਇਸੇ ਕਰਕੇ ਜਿਹੜੀਆਂ ਮਿਜ਼ਾਈਲ ਤੇ ਡਰੋਨਸ ਜਿਹੜੇ ਉਹ ਬਣਾਏ ਆ ਤਾਂ ਜੋ ਐਮਬੈਸੀਜ਼ ਨੂੰ, ਡਿਪਲੋਮੈਟਿਕ ਫੈਸਿਲਿਟੀਜ਼ ਨੂੰ, 에ਅਰਪੋਰਟਸ ਨੂੰ ਉਹ ਹਮਲਾ ਕਰ ਸਕਣ। ਤੇ ਕਹਿੰਦੇ ਵੀ ਇਸ ਨੂੰ ਜਿਹੜਾ ਉਹ ਖਤਮ ਕਰਨਾ ਜ਼ਰੂਰੀ ਆ। ਸੋ ਹਰਜੋਤ ਸਿੰਘ ਜੀ, ਇਸ ਗੱਲ ਦੇ ਵਿੱਚੋਂ ਤਾਂ ਇਹ ਲੱਗ ਰਿਹਾ ਵੀ ਸ਼ਾਇਦ ਇਹਨਾਂ ਦੇ ਮਿਜ਼ਾਈਲ ਤੇ ਹੁਣ ਨਿਊਕਲੀਅਰ ਵਾਲੇ ਤਾਂ ਕਹਿੰਦੇ ਆ ਵੀ ਸਭ ਕੁਝ ਤਹਿਸ ਨਹਿਸ ਹੋ ਗਿਆ, ਉਹ ਤਾਂ ਕਰ ਨਹੀਂ ਸਕਦੇ ਹੁਣ ਕੁਛ ਵੀ। ਤੇ ਹੁਣ ਲੱਗਦਾ ਵੀ ਇਹ ਲੜਾਈ ਇਸ ਕਰਕੇ ਲੰਬੀ ਵੀ ਅੱਗੇ ਜਿਹੜੀ ਉਹ ਵੱਧ ਸਕਦੀ ਆ ਵੀ ਹੁਣ ਇਹਨਾਂ ਨੇ ਇੱਕ ਨਵਾਂ ਮਿਸ਼ਨ ਜਿਹੜਾ ਆ ਉਹ ਮਿਥ ਲਿਆ ਆ ਵੀ ਇਹਨਾਂ ਦੇ ਮਿਜ਼ਾਈਲ ਤੇ ਜਿਹੜੇ ਡਰੋਨ ਆ ਉਹਨਾਂ ਬਣਾਉਣ ਵਾਲੀਆਂ ਜਿਹੜੀਆਂ ਥਾਵਾਂ ਆ ਉਹਨਾਂ ਨੂੰ ਵੀ ਇਹਨਾਂ ਨੇ ਨਸ਼ਟ ਜਿਹੜਾ ਉਹ ਕਰਨਾ ਹੈਗਾ ਆ। ਉਧਰ G7 ਦੇ ਜਿਹੜੇ ਲੀਡਰਸ ਆ, ਉਹਨਾਂ ਨੇ ਮੀਟਿੰਗ ਜਿਹੜੀ ਉਹ ਕੀਤੀ ਆ। ਫਾਈਨੈਂਸ ਲੀਡਰਸ ਜਿਹੜੇ G7 ਦੇ ਆ ਉਹ ਮਿਲੇ ਆਪਸ ਦੇ ਵਿੱਚ ਤੇ ਉਹ ਕਹਿੰਦੇ ਆ ਵੀ ਅਸੀਂ ਹਰ ਤਰੀਕੇ ਦੇ ਜਿਹੜੇ ਮੈਜਰਸ ਆ ਜੋ ਕੀਤਾ ਜਾ ਸਕਦਾ ਆ એનર્ਜੀ ਮਾਰਕੀਟ ਦੀ ਸਟੇਬਿਲਿਟੀ ਦੇ ਲਈ ਤੇ ਇਕਨੋਮਿਕ ਜਿਹੜਾ ਸਪਿਲ ਓਵਰ ਆ ਉਸ ਤੋਂ ਬਚਣ ਦੇ ਲਈ ਆਪਾਂ ਜਿਹੜੇ ਹਰ ਹੀਲੇ ਜਿਹੜੇ ਉਹ ਕਰੀਏ। ਤੇ ਕਹਿੰਦੇ ਵੀ ਰਿਸਟ੍ਰਿਕਸ਼ਨਸ ਜਿਹੜੇ ਹਾਈਡਰੋਕਾਰਬਨ ਤੇ ਉਹਦੇ ਸੰਬੰਧਿਤ ਪ੍ਰੋਟੈਸਟ ਦੇ ਉੱਤੇ ਜਿਹੜੀਆਂ ਉਹ ਨਾ ਲਾਈਆਂ ਜਾਣ। ਇਹ ਸਾਰੇ ਜਾਣੇ ਸਾਂਝੇ ਤੌਰ ਦੇ ਉੱਤੇ ਕਹਿੰਦੇ ਹੋਏ ਜਿਹੜੇ ਉਹ ਨਜ਼ਰ ਆਏ ਆ। ਸਟ੍ਰੇਟ ਆਫ ਹਾਰਮੋਜ਼ ਅਜੇ ਵੀ ਈਰਾਨ ਨੇ ਬੰਦ ਕਰਕੇ ਜਿਹੜਾ ਉਹ ਰੱਖਿਆ ਹੈਗਾ ਆ ਤੇ ਹਾਲ ਦੀ ਘੜੀ ਇਹ ਜਿਹੜੀ ਲੜਾਈ ਆ ਕਿਤੇ ਠੱਲਦੀ ਹੋਈ ਨਜ਼ਰ ਨਹੀਂ ਆ ਰਹੀ ਹੈਗੀ। ਡੋਨਾਲਡ ਟਰੰਪ ਉਹਨਾਂ ਨੇ ਫਾਈਨੈਂਸ਼ੀਅਲ ਟਾਈਮ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਵੀ ਮੇਬੀ ਵੀ ਵਿਲ ਟੇਕ ਖਰਗ ਆਈਲੈਂਡ, ਮੇਬੀ ਵੀ ਡੋਂਟ, ਬਟ ਵੀ ਹੈਵ ਲੋਟ ਆਫ ਆਪਸ਼ਨਸ। ਤੇ ਉਹਨਾਂ ਨੇ ਕਿਹਾ ਵੀ ਜੇ ਅਸੀਂ ਲੈਨੇ ਆ ਤੇ ਕੁਝ ਸਮਾਂ ਉੱਥੇ ਜਿਹੜੇ ਸਾਡੇ ਫੌਜੀ ਆ ਉਹ ਰਹਿਣਗੇ। ਟਰੰਪ ਉਹਨਾਂ ਨੇ ਇਹ ਕਲੇਮ ਕੀਤਾ ਹੈ ਵੀ ਆਲਰੇਡੀ ਈਰਾਨ ਦੇ ਵਿੱਚ ਰਜੀਮ ਚੇਂਜ ਹੋ ਗਿਆ ਆ ਤੇ ਜਿਹੜੇ ਨਵੇਂ ਹੈਗੇ ਆ ਲੀਡਰ ਉਹ ਸਾਡੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਤੇ ਕਹਿੰਦੇ ਵੀ ਦੇ ਆਰ ਪ੍ਰੀਪੇਅਰਡ ਟੂ ਟਾਕ। ਪਾਕਿਸਤਾਨ ਵਾਲੇ ਕਹਿੰਦੇ ਆ ਵੀ ਅਸੀਂ ਇਨਵੋਲਵ ਹੈਗੇ ਆ ਇਹਦੇ ਵਿੱਚ ਦੋਨਾਂ ਦੀ ਗੱਲਬਾਤ ਕਰਾਉਣ ਦੇ ਲਈ। ਸੋ ਆਸਟ੍ਰੇਲੀਆ, ਕਿਉਂਕਿ ਇਸ ਦਾ ਅਸਰ ਪੂਰੀ ਦੁਨੀਆ ਦੇ ਉੱਤੇ ਪੈ ਰਿਹਾ ਹੈਗਾ ਕਿਉਂਕਿ ਤੇਲ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ, ਤੇਲ ਮਿਲ ਨਹੀਂ ਰਿਹਾ। ਬਹੁਤ ਸਾਰੇ ਮੁਲਕਾਂ 'ਚ ਆਪਾਂ ਦੇਖ ਹੀ ਰਹੇ ਹਾਂ ਖਬਰਾਂ ਆਉਂਦੀਆਂ। ਆਸਟ੍ਰੇਲੀਆ ਵਾਲਿਆਂ ਨੇ ਪਬਲਿਕ ਟਰਾਂਸਪੋਰਟ ਫ੍ਰੀ ਕਰ ਦਿੱਤੀ ਹੈਗੀ ਆ ਤਾਂ ਕਿ ਜਿਹੜਾ ਆ ਤੇਲ ਗੱਡੀਆਂ ਦੀਆਂ ਤੇ ਨਾ ਜਾਣ ਪ੍ਰਾਈਸਾਂ ਲੋਕ। ਜੀ ਉਹ ਲੋਕ ਆਪਣੀਆਂ ਕਾਰਾਂ ਨਾ ਚਲਾਉਣ। ਸੋ ਪੰਜਵਾਂ ਹਫਤਾ ਜਿਹੜਾ ਲਗਭਗ ਚੱਲ ਰਿਹਾ ਹੈਗਾ। ਸੋ ਈਰਾਨ ਦਾ ਜਿਹੜਾ ਨਵਾਂ ਲੀਡਰ ਆ ਕਹਿੰਦੇ ਵੀ ਉਹ ਨਿਊਕਲੀਅਰ ਵੈਪਨ ਅਲਾਉ ਕਰੂਗਾ ਬਣਾਉਣ ਦੇ ਲਈ ਕਿ ਨਹੀਂ, ਹਜੇ ਪਤਾ ਨਹੀਂ। ਪਰ ਤੇਲ ਦੀਆਂ ਕੀਮਤਾਂ ਇੱਕ ਵਾਰੀ ਹੋਰ ਉੱਪਰ ਚੜ ਗਈਆਂ ਹੈਗੀਆਂ। ਕਹਿੰਦੇ ਵੀ 2.4% ਹੁਣ ਬ੍ਰੈਂਟ ਕਰੂਡ ਜਿਹੜਾ ਉਹ $107 ਤੇ 92 ਸੈਂਟ ਦਾ ਹੋ ਗਿਆ ਤੇ US ਦਾ ਜਿਹੜਾ ਕਰੂਡ ਆ ਉਹ $102.57 ਸੈਂਟ ਹੋਇਆ ਹੈਗਾ ਜਦੋਂ ਵਾਰਨਿੰਗ ਦਿੱਤੀ ਗਈ ਆ ਵੀ ਅਮਰੀਕਾ ਵਾਲੇ ਉੱਥੇ ਗਰਾਊਂਡ ਟਰੂਪ ਐਂਟਰ ਕਰ ਸਕਦੇ ਹੈਗੇ ਆ।
ਸੋ ਈਰਾਨ ਇਜ਼ਰਾਈਲ ਜੰਗ ਜਿਹੜੀ ਲੱਗਦਾ ਨਹੀਂ ਹਜੇ ਇਹ ਹਟਣ ਵਾਲੀ ਹੈਗੀ ਆ। ਤੇ ਇਸ ਨਵੀਂ ਹੁਣ ਕਾਲ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਇਹਦਾ ਜਿਹੜਾ ਅਸਰ ਆ ਮਾਰਕੀਟਸ ਦੇ ਉੱਤੇ, ਆਉਣ ਵਾਲੀ ਇਕਨੋਮੀ ਦੇ ਉੱਤੇ ਕਾਫੀ ਪੈਣਾ ਹੈਗਾ ਆ, ਕਿਉਂਕਿ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਹੁਣ ਗਰਾਊਂਡ ਟਰੂਪ ਤੇ ਵੀ ਰੈਡੀ ਆ। ਤੇ ਈਰਾਨ ਵਾਲੇ ਵੀ ਮੰਨ ਰਹੇ ਹੈਗੇ ਆ ਵੀ ਸਾਨੂੰ ਲੱਗਦਾ ਹੈ ਵੀ ਸਾਨੂੰ ਡਿਲੇ ਕਰ ਰਹੇ ਆ, ਇਹਨਾਂ ਨੇ ਸਾਡੇ ਇੱਥੇ ਗਰਾਊਂਡ ਟਰੂਪਸ ਭੇਜਣੇ ਹੈਗੇ ਆ। ਆਲਰੇਡੀ ਈਰਾਨ ਦਾ ਵੀ ਕਾਫੀ ਜਿਹੜਾ ਨੁਕਸਾਨ ਹੋ ਚੁੱਕਾ ਹੈਗਾ। ਟਰੰਪ ਉਹਨਾਂ ਨੇ ਤਾਂ ਪਿਛਲੇ ਹਫ਼ਤੇ ਇਹ ਕਿਹਾ ਸੀ ਵੀ ਜਿਹੜੇ ਈਰਾਨ ਦੇ ਨੈਗੋਸ਼ੀਏਟਰਸ ਆ ਉਹ ਮੰਗ ਰਹੇ ਆ, ਦੇ ਆਰ ਬੈਗਿੰਗ ਯੂਐਸ ਟੂ ਐਂਡ ਦਾ ਵਾਰ। ਪਰ ਉਧਰ ਉਹ ਕਹਿ ਰਹੇ ਸੀ ਵੀ ਨਹੀਂ ਅਸੀਂ ਕਿਸੇ ਤਰ੍ਹਾਂ ਦੀ ਸਾਡੀ ਗੱਲਬਾਤ ਨਹੀਂ ਚੱਲ ਰਹੀ ਹੈਗੀ। ਸੋ ਸਿਚੁਏਸ਼ਨ ਕਾਫੀ ਜਿਹੜੀ ਮਿਡਲ ਈਸਟ ਦੇ ਵਿੱਚ ਬੈਡ ਬਣੀ ਹੋਈ ਹੈ। ਟਰੰਪ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਕਿ ਈਰਾਨ ਤਕਰੀਬਨ ਜਿਹੜੇ 15 ਪੁਆਇੰਟ ਦੀ ਡਿਮਾਂਡ ਕੀਤੀ ਸੀ ਅਮਰੀਕਾ ਦੇ ਦੁਆਰਾ ਉਹਨਾਂ ਵੱਲੋਂ, ਮੋਸਟ ਆਫ ਨੂੰ ਜਿਹੜਾ ਉਹ ਮੰਨ ਚੁੱਕਾ ਆ। ਤੇ ਪਿਛਲੇ ਹਫ਼ਤੇ ਜਿੱਦਾਂ ਤੁਸੀਂ ਕਿਹਾ ਵੀ ਈਰਾਨ ਵਾਲੇ ਕਹਿੰਦੇ ਵੀ ਨਹੀਂ ਸਾਡੀ ਤੇ ਗੱਲਬਾਤ ਨਹੀਂ ਚੱਲ ਰਹੀ। ਸੁਣ ਇਹ ਹੋ ਸਕਦਾ ਵੀ ਈਰਾਨ ਵਾਲੇ ਆਪਣੇ ਲੋਕਾਂ ਦੇ ਵਿੱਚ ਠੱਲ ਬਣਾ ਕੇ ਰੱਖਣ ਦੇ ਲਈ ਉੱਥੇ ਵੀ ਝੂਠ ਜਿਹੜਾ ਬੋਲ ਰਹੇ। ਹੁਣ ਟਰੰਪ ਉਹਨਾਂ ਨੇ ਟਵੀਟ ਇਹ ਜਿਹੜਾ ਜ਼ਰੂਰ ਕੀਤਾ ਆ ਵੀ ਨਿਊ ਤੇ ਵਧੀਆ ਜਿਹੜੀ ਰਜੀਮ ਆ ਉਹ ਈਰਾਨ ਦੇ ਵਿੱਚ ਆ ਰਹੀ ਆ, ਜਿਹੜੀ ਕਿ ਬੈਟਰ ਹੋਊਗੀ ਪਹਿਲਾਂ ਦੇ ਜਿਹੜਾ ਉਹ ਨਾਲੋਂ। ਕਿੰਨੇ ਨਾਲ ਗੱਲ ਹੋ ਰਹੀ ਆ, ਕੌਣ ਉੱਥੇ ਆ ਰਿਹਾ ਆ, ਟਰੰਪ ਹੁਣੀ ਪ੍ਰੋਜੈਕਟ ਕਰ ਰਹੇ ਆ ਜਾਂ ਅਸਲ ਦੇ ਵਿੱਚ ਇਹ ਚੀਜ਼ ਜਿਹੜੀ ਉਹ ਹੋ ਰਹੀ ਆ, ਇਹ ਦੇਖਣ ਵਾਲੀ ਗੱਲ ਆ। ਨੋ ਡਾਊਟ ਉਹਨਾਂ ਦੀ ਜਿਹੜੀ ਲੀਡਰਸ਼ਿਪ ਟੌਪ ਦੀ ਈਰਾਨ ਦੀ, ਉਹ ਤਾਂ ਆਲਰੇਡੀ ਉਹਨਾਂ ਨੇ ਕਾਫੀ ਜ਼ਿਆਦਾ ਨੁਕਸਾਨ ਉਸ ਨੂੰ ਪਹੁੰਚਾ ਦਿੱਤਾ। ਮੈਜੋਰਟੀ ਦੇ ਵਿੱਚ ਉਹਨਾਂ ਦੇ ਜਿਹੜੇ ਟੌਪ ਦੇ ਲੀਡਰ ਆ ਉਹ ਹੁਣ ਤੱਕ ਅਸੈਸੀਨੇਟ ਹੋ ਚੁੱਕੇ, ਉਹਨਾਂ ਨੂੰ ਮਾਰ ਮੁਕਾਇਆ ਜਿਹੜਾ ਉਹ ਜਾ ਚੁੱਕਿਆ ਆ। ਸੋ ਉੱਥੇ ਹੁਣ ਕਿਹਦੇ ਨਾਲ ਗੱਲਬਾਤ ਹੋ ਰਹੀ ਸੀ, ਉਹ ਕਹਿੰਦੇ ਵੀ ਪਤਾ ਨਹੀਂ। ਕਹਿੰਦੇ ਵੀ ਮੇ ਬੀ ਦਾ ਟੌਪ ਲੀਡਰ ਦੇ ਨਾਲ ਗੱਲ ਚੱਲ ਰਹੀ ਆ, ਜਾਂ ਇੱਧਰੋਂ ਹੀ ਕੋਈ ਖੱਬੇ ਸੱਜੇ ਕੋਈ ਗਲੀ ਵਾਲਾ ਬੰਦਾ ਹੀ ਫੜ ਕੇ ਉਹਨਾਂ ਨਾਲ ਗੱਲ ਹੋ ਰਹੀ ਆ। ਇਹ ਤਾਂ ਹੁਣ ਜਿਹੜਾ ਉਹ ਕਿਹਾ ਨਹੀਂ ਜਿਹੜਾ ਉਹ ਜਾ ਸਕਦਾ। ਕੌਣ ਉੱਥੇ ਸੱਤਾ ਦੇ ਉੱਤੇ ਕੰਟਰੋਲ 'ਚ ਆ ਸਕਦਾ ਆ, ਉਹ ਦੇਖਣ ਵਾਲੀ ਗੱਲ ਆ। ਕੀ ਇਸ ਬਿਆਨ ਤੋਂ ਬਾਅਦ ਦੇ ਵਿੱਚ ਇਹ ਮੰਨਿਆ ਜਾਵੇ ਵੀ ਕਾਈਂਡ ਆਫ ਵੀ ਟਰੰਪ ਹੁਣੀ ਜਾਂ ਇਹ ਜੋ ਚਾਹ ਰਹੇ ਸੀਗੇ ਇੱਥੇ ਨਿਓਕੌਨਸ ਜਿਹਨਾਂ ਨੂੰ ਕਹਿ ਦਿੰਦੇ ਆ, ਵਾਰਮੋਂਗਰਸ ਜਿਹਨਾਂ ਦਾ ਦੇ ਲਈ ਅਕਸਰ ਜਿਹੜੇ ਕ੍ਰਿਟਿਕਸ ਉਹਨਾਂ ਦੇ ਲਈ ਨਾਮ ਸ਼ਬਦ ਵਰਤਦੇ ਆ, ਵੀ ਉਹਨਾਂ ਨੇ ਵਾਕਿਆ ਕੀ ਰਜੀਮ ਚੇਂਜ ਕਰ ਦਿੱਤੀ ਆ। ਪਰ ਈਰਾਨ ਵਾਲੇ ਪਾਸੇ ਉਹ ਲੱਗ ਨਹੀਂ ਕੁਛ ਇੱਦਾਂ ਦਾ ਰਿਹਾ ਵੀ ਉੱਥੇ ਰਜੀਮ ਜਿਹੜੀ ਉਹ ਚੇਂਜ ਉਹ ਹੋਈ ਹੋ ਸਕਦੀ ਹੈਗੀ ਆ। ਸੋ ਇਹ ਹੁਣ ਦੇਖਦੇ ਕੀ ਹੁੰਦਾ ਆ। ਉਧਰ ਸਾਊਦੀ ਅਰੇਬੀਆ ਨੇ ਇਹ ਕਿਹਾ ਵੀ ਇੱਕ ਵੈਸਲ ਦੇ ਨਜ਼ਦੀਕ 2 ਪ੍ਰੋਜੈਕਟਾਈਲ ਪਾਣੀ ਦੇ ਵਿੱਚ ਆ ਕੇ ਸਾਊਦੀ ਅਰੇਬੀਆ ਦੇ ਨਜ਼ਦੀਕ ਉਹ ਡਿੱਗੇ ਹੈਗੇ ਆ। ਸੋ ਮੈਰਿਕਸ ਜਿਹੜਾ ਉਹਨਾਂ ਨੇ ਕਿਹਾ, ਜਿਹੜਾ ਕਿ ਡੈਨਮਾਰਕ ਦੀ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ ਆ, ਫਰਮ ਆ, ਉਹਨਾਂ ਨੇ ਕਿਹਾ ਜਿਹੜਾ ਓਮਾਨ ਦਾ ਪੋਰਟ ਆ ਸਲਾਹ, ਉੱਥੇ ਇੱਕ ਡਰੋਨ ਦੇ ਨਾਲ ਪੋਰਟ ਦੇ ਉੱਤੇ ਹਮਲਾ ਜਿਹੜਾ ਉਹ ਵੀਕਐਂਡ ਦੇ ਉੱਤੇ ਹੋਇਆ ਆ। ਤੇ ਹੁਣ ਮੰਗਲਵਾਰ ਨੂੰ ਜਾ ਕੇ ਦੁਬਾਰਾ ਓਮਾਨ ਦਾ ਪੋਰਟ ਆ, ਬੰਦਰਗਾਹ ਜਿਹੜੀ ਆ ਉਹ ਹੁਣ ਮੁੜ ਖੁੱਲੂਗੀ। ਸੋ ਹੁਣ ਤੁਸੀਂ ਦੇਖੋ ਵੀ ਉਹਦੇ ਨਾਲ ਫੇਰ ਕਿੰਨਾ ਜਿਹੜਾ ਉਹ ਫਰਕ ਪੈ ਜਾਂਦਾ ਆ। ਏਅਰਲਾਈਨ ਦੇ ਦੁਆਰਾ ਲਗਾਤਾਰ ਜਿਹੜੀਆਂ ਫਲਾਈਟਸ ਆ ਉਹ ਇਸ ਇਲਾਕੇ ਦੇ ਵਾਲੇ ਪਾਸੇ ਨੂੰ ਉਹਨਾਂ ਨੇ ਰੱਦ ਕੀਤੀਆਂ ਹੋਈਆਂ ਆ। ਏਅਰ ਕੈਨੇਡਾ ਨੇ ਵੀ ਜਿਹੜੀਆਂ ਆਪਣੀਆਂ ਫਲਾਈਟਸ ਆ ਉਹ ਜਿਹੜੀ ਕੈਂਸਲੇਸ਼ਨ ਆ ਉਹਨਾਂ ਨੂੰ ਅੱਗੇ ਕਰ ਦਿੱਤਾ ਆ। ਕੈਨੇਡਾ ਵਾਲਿਆਂ ਨੇ ਤੈਲ ਅਵੀਵ ਤੇ ਦੁਬਈ ਦੇ ਵਿੱਚ 7 ਸਤੰਬਰ ਤੱਕ ਜਿਹੜੀਆਂ ਫਲਾਈਟਾਂ ਆ ਉਹ ਰੱਦ ਕਰ ਦਿੱਤੀਆਂ ਆ। ਉਧਰ ਏਅਰ ਫਰਾਂਸ ਨੇ ਤੈਲ ਅਵੀਵ ਬੈਰੂਟ ਦੇ ਵਿੱਚ 4 ਅਪ੍ਰੈਲ ਤੱਕ, ਦੁਬਈ ਤੇ ਰਿਆਦ ਦੇ ਵਿੱਚ 31 ਮਾਰਚ ਤੱਕ, ਤੇ ਦੁਬਈ ਦੇ ਵਿੱਚ ਵੀ ਜਿਹੜਾ ਡਿਪਾਰਚਰ ਆ ਉਹ 1 ਅਪ੍ਰੈਲ ਤੱਕ ਉਹਨਾਂ ਨੇ ਸਸਪੈਂਡ ਕੀਤਾ ਆ। KLM ਜਿਹੜੀ ਇਹ ਵੀ ਯੂਰਪ ਦੀ ਇੱਕ ਫਲਾਈਟ ਵਾਲੇ ਆ, ਟੈਲ ਅਵੀਵ, ਰਿਆਦ, ਦਮਾਮ ਤੇ ਦੁਬਈ ਦੇ ਵਿੱਚ 17 ਮਈ ਤੱਕ ਕੀਤੀਆਂ ਆ। ਅਮਰੀਕਾ ਦੀ ਜਿਹੜੀ ਡੈਲਟਾ ਆ ਉਹਨਾਂ ਨੇ ਵੀ 5 ਸਤੰਬਰ ਤੱਕ ਆਪਣੇ ਜਿਹੜੇ ਫਲਾਈਟਸ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਜਾਂ ਡਿਲੇ ਕਰ ਦਿੱਤਾ ਆ ਸਟਾਰਟ ਕਰਨਾ। ਸੋ ਦੁਨੀਆ ਦੇ ਹੋਰ ਵੀ ਮੁਲਕਾਂ ਦੀਆਂ ਜਿਹੜੀਆਂ ਫਲਾਈਟਸ ਆ ਉਹਨਾਂ ਨੇ ਮਿਡਲ ਈਸਟ ਦੇ ਵਿੱਚ ਹਾਲ ਦੀ ਘੜੀ ਪਰਿਓਂ ਦੀ ਲੰਘਣ ਦੀ ਹੀ ਗੱਲ ਜਿਹੜੀ ਉਹ ਬਣਾਈ ਹੈਗੀ ਆ। ਉਧਰ ਰੂਬੀਓ ਜਿਹੜੇ ਅਲ ਜਜ਼ੀਰਾ ਦੇ ਨਾਲ ਉਹਨਾਂ ਦੇ ਇੰਟਰਵਿਊ ਦੇ ਦੌਰਾਨ ਮਾਰਕੋ ਰੂਬੀਓ ਆ, ਉਹਨਾਂ ਨੇ ਨਾਟੋ ਨੂੰ ਕ੍ਰਿਟਿਸਾਈਜ਼ ਕੀਤਾ। ਉਹਨਾਂ ਨੇ ਕਿਹਾ ਵੀ ਨਾਟੋ ਐਗਜ਼ਿਸਟ ਨਹੀਂ ਕਰਦਾ ਯੂਐਸ ਤੋਂ ਬਗੈਰ। ਜਿਹੜਾ ਇਹ ਮਿਲਟਰੀ ਅਲਾਇੰਸ ਆ ਡਜ਼ ਨਾਟ ਐਗਜ਼ਿਸਟ ਵਿਦਆਊਟ ਦੀ ਯੂਨਾਈਟਿਡ ਸਟੇਟਸ ਐਂਡ ਐਵਰੀਵਨ ਨੋਜ਼ ਦਿਸ ਫੈਕਟ। ਇਹ ਜਿਹੜਾ ਉਹਨਾਂ ਨੇ ਉੱਥੇ ਬਿਆਨ ਦਿੱਤਾ ਹੈ। ਟਰੰਪ ਹੋਣਾ ਨੇ ਬੀਤੇ ਦਿਨਾਂ ਦੇ ਵਿੱਚ ਵੀ ਨਾਟੋ ਦੀ ਖਾਸੀ ਆਲੋਚਨਾ
ਕੀਤੀ ਸੀ ਵੀ ਉਹਨਾਂ ਨੇ US ਇਜ਼ਰਾਈਲ ਦੀ ਵਾਰ ਜਿਹੜੀ ਇਰਾਨ ਦੇ ਉੱਤੇ ਲੱਗੀ ਆ ਵੀ ਉਸ ਦੇ ਵਿੱਚ ਕਿਸੇ ਤਰੀਕੇ ਦੀ ਮਦਦ ਨਹੀਂ ਕੀਤੀ ਤੇ ਬੁਜ਼ਦਿਲ ਕੋਵਰਡਸ ਉਹਨਾਂ ਨੇ ਇਹਨਾਂ ਦੇ ਲਈ ਸ਼ਬਦ ਵਰਤਿਆ ਸੀ ਤੇ ਕਹਿੰਦੇ ਵੀ ਅਸੀਂ ਯਾਦ ਰੱਖਾਂਗੇ ਜੋ ਨਾਟੋ ਦੇ ਜਿਹੜੇ ਸਾਥੀ ਮੁਲਕਾਂ ਨੇ ਸਾਡੇ ਨਾਲ ਕੀਤਾ ਹੈਗਾ ਆ। ਜੀ ਬਿਲਕੁਲ, ਸੋ ਇਹ ਗੱਲ ਸਹੀ ਵੀ ਹੈ, ਨਾਟੋ ਦਾ ਅਮਰੀਕਾ ਤੋਂ ਬਿਨਾਂ ਨਹੀਂ ਚੱਲਣਾ ਹੈਗਾ, ਫ੍ਰੈਂਚਲੀ ਬਹੁਤ ਜ਼ਿਆਦਾ ਜਿਹੜੀ ਸਪੋਰਟ ਕਰਦੇ ਹੈਗੇ। ਡਿਫੈਂਸ ਦੇ ਵਿੱਚ 100% ਜਿਹੜਾ ਹਰਜੋਤ ਸਿੰਘ ਜੀ ਯੂਰਪ ਵਾਲਿਆਂ ਤੇ ਉਹਨਾਂ ਨੇ ਤਾਂ ਆਸਰਾ ਹੀ ਅਮਰੀਕਾ ਸੀਗਾ ਵੀ ਇਹੀ ਸਪੈਂਡ ਕਰਦੇ ਆ, ਇਹਨਾਂ ਨੇ ਜਿਹੜਾ ਉਹ ਕਰਨਾ ਆ, ਇਸੇ ਕਰਕੇ ਉਹ ਲੈਕ ਕਰਕੇ ਤੁਸੀਂ ਦੇਖੋ ਰਸ਼ੀਆ ਦੇ ਮੂਹਰੇ ਵੀ ਨਹੀਂ ਹਟ ਸਕੇ, ਹੁਣੇ ਆਪਣੇ ਪੱਧਰ ਦੇ ਉੱਤੇ ਕੁਝ ਕੋਸ਼ਿਸ਼ਾਂ ਕਰ ਰਹੇ ਆ, ਸੋ ਉਹਨੂੰ ਬੂਰ ਪਊਗਾ ਕਿ ਨਹੀਂ ਉਹ ਤਾਂ ਵਕਤ ਹੀ ਦੱਸੇਗਾ। ਜੀ ਇੱਕ ਜ਼ਰੂਰ ਇਹਦੇ 'ਚ ਆਪਾਂ ਡਿਸਕਸ ਕਰਨਾ ਹੈਗਾ ਆ 2-3 ਮਿੰਟ, ਉਹ ਤੋਂ ਬਾਅਦ ਫਿਰ ਬ੍ਰੇਕ ਲੈਣੀ ਆ। ਜਿਹੜੇ ਸਿੱਖ ਆ ਨਾ ਉਹ 3 ਚੋਂ ਆ ਨਾ 13 ਚੋਂ ਆ ਇਸ ਜੰਗ ਦੇ ਵਿੱਚ। ਐਜ਼ ਏ ਅਮਰੀਕਨ ਸਿੱਖ ਆਪਾਂ ਸਾਰਿਆਂ ਨੇ ਸਹੁੰ ਚੁੱਕੀ ਹੋਈ ਆ, ਆਪਾਂ ਅਮਰੀਕਾ ਦੇ ਨਾਲ ਹੈਗੇ ਆ, ਚਾਹੇ ਉਹ ਡਿਸੀਜਨ ਸਹੀ ਹੋਵੇ ਜਾਂ ਡਿਸੀਜਨ ਗਲਤ ਹੋਵੇ। ਪਰ ਸਭ ਤੋਂ ਜਿਹੜੀ ਅਨਫੋਰਚੂਨੇਟ ਖਬਰ ਇਹ ਆਉਂਦੀ ਆ ਵੀ ਇੰਡੀਆ ਦੇ ਵਿੱਚ ਪਹਿਲਾਂ ਕੁਛ ਕਾਮਰੇਡਾਂ ਨੇ ਪ੍ਰੋਟੈਸਟ ਕੀਤਾ ਸੀ ਜਦੋਂ ਵੈਨਜ਼ੂਏਲਾ ਦਾ ਮਦੂਰੋ ਚੱਕ ਕੇ ਲਿਆਂਦਾ ਸੀ, ਤੇ ਹੁਣ ਪਿਛਲੇ ਵੀਕਐਂਡ ਦੇ ਦੌਰਾਨ ਕੁਛ ਜਿਹੜੇ ਸਿੱਖ ਆ ਜਿਨ੍ਹਾਂ 'ਚ ਦਿੱਲੀ ਦੇ ਪ੍ਰਬੰਧਕ ਵੀ ਹੈਗੇ ਆ ਜਾਂ ਰਹੇ ਹੈਗੇ ਆ, ਜਿਨ੍ਹਾਂ 'ਚ ਪਰਮਜੀਤ ਸਿੰਘ ਸਰਨਾ ਵਰਗੇ, ਮਨਜੀਤ ਸਿੰਘ ਜੀਕੇ ਵਰਗੇ, ਇਹ ਇਰਾਨ ਦੀ ਐਮਬੈਸੀ 'ਚ ਜਾ ਕੇ ਖਮੈਨੀ ਦੀ ਫੋਟੋ ਫੜ ਕੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ, ਉੱਥੇ ਜਕਾਰੇ ਵੀ ਛੱਡੇ ਹੈਗੇ ਆ। ਤੇ ਤੁਸੀਂ ਅਮਰੀਕਨ ਗਵਰਨਮੈਂਟ ਨੂੰ ਕੀ ਮੈਸੇਜ ਜਿਹੜਾ ਆ ਉਹ ਦੇਣਾ ਚਾਹੁੰਦੇ ਹੈਗੇ ਆ, ਇਹ ਹਜੇ ਕਿਸੇ ਦੇ ਸਮਝ ਨਹੀਂ ਆ ਰਿਹਾ ਹੈਗਾ। ਵੀ ਤੁਹਾਡੀ ਖੁਦ ਦੀ ਜਿਹੜੀ ਸਰਕਾਰ ਆ ਇੰਡੀਆ ਦੀ, ਉਹ ਤਾਂ ਟਰੰਪ ਹੋਣਾ ਦੇ ਨਾਲ ਜੱਫੀ ਪਾਈ ਬੈਠੀ ਇਸ ਇਸ਼ੂ ਦੇ ਉੱਤੇ। ਇਜ਼ਰਾਈਲ ਦੇ ਨਾਲ ਇੱਕ ਦਿਨ ਪਹਿਲਾਂ ਮੋਦੀ ਹੁਣੀ ਮਿਲ ਕੇ ਆਏ ਹੈਗੇ ਆ, ਤੁਹਾਨੂੰ ਇਸ ਇਸ਼ੂ ਦੇ ਉੱਤੇ ਬੋਲਣ ਦੀ ਕੀ ਪਈ ਹੈਗੀ ਆ। 1984 ਤੋਂ ਬਾਅਦ ਜਿੰਨੇ ਵੀ ਵੈਸਟਰਨ ਕੰਟਰੀਜ਼ ਹੈਗੀਆਂ, ਚਾਹੇ ਉਹ ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ, ਇਹਨਾਂ ਸਾਰੇ ਮੁਲਕਾਂ ਨੇ ਜਦੋਂ ਤੁਹਾਡੇ ਤੇ ਜ਼ੁਲਮ ਹੋ ਰਿਹਾ ਸੀ, ਤੁਹਾਨੂੰ ਪੋਲੀਟੀਕਲ ਅਸਾਈਲਮ ਦਿੱਤੇ, ਤੁਹਾਨੂੰ ਇੱਥੇ ਰਹਿਣ ਲਈ ਜਗ੍ਹਾ ਦਿੱਤੀ। ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਬੋਲਣ ਦੀ ਆਜ਼ਾਦੀ ਆ, ਕੰਮ ਕਰਨ ਦੀ ਆਜ਼ਾਦੀ ਆ। ਤੁਹਾਡੇ ਸਾਹਮਣੇ ਆਪਾਂ ਦੇਖ ਲਓ ਕਿੰਨੀ ਵਾਰੀ ਕ੍ਰਿਟੀਸਾਈਜ਼ ਕਰਦੇ ਆ, ਟਰੰਪ ਨੂੰ ਵੀ ਕਰਦੇ, ਹਰ ਇੱਕ ਨੂੰ, ਕਿਉਂਕਿ ਆਜ਼ਾਦੀ ਹੈ ਇਹਨਾਂ ਮੁਲਕਾਂ ਦੇ ਵਿੱਚ। ਇਹ ਜਿੰਨੇ ਵੀ ਮੁਸਲਮਾਨ ਮੁਲਕ ਆ ਉਹਨਾਂ 'ਚ ਸਿੱਖਾਂ ਨੂੰ ਕਿੰਨੀ ਕੁ ਆਜ਼ਾਦੀ ਆ, ਕਿੰਨੇ ਕੁ ਸਿੱਖ ਜਿਹੜੇ ਆ ਉਹ ਬਾਰਡਰ ਕ੍ਰਾਸ ਕਰਕੇ ਇਰਾਨ ਦੇ ਵਿੱਚ ਜਾਂਦੇ ਆ ਜਾਂ ਉਹਨਾਂ ਮੁਲਕਾਂ ਦੇ ਵਿੱਚ ਜਾਂਦੇ ਹੈਗੇ ਆ। ਸੋ ਜਦੋਂ ਤਾਂ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਮਾਰਿਆ ਜਾਂਦਾ ਆ, ਉਹ ਤੁਸੀਂ ਚੁੱਪ ਰਹਿੰਦੇ ਆ, ਚਾਹੇ ਉਹ ਭਾਈ ਨਿੱਜਰ ਵਰਗੇ ਹੋਣ ਜਾਂ ਹੋਰ, ਅਮਰੀਕਾ ਵਾਸਤੇ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪੂਰਾ ਜੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲਦਾ ਆ ਵੀ ਸ਼ਰੇਆਮ ਇੰਡੀਆ ਦੀ ਸਰਕਾਰ ਇਨਵੋਲਵ ਆ, ਤੇ ਕੋਈ ਵੀ ਸਿੱਖ ਜਿਹੜਾ ਆ ਭਾਰਤ ਵਿੱਚ ਵਸਦਾ ਉਹ ਇਹ ਸਟੇਟਮੈਂਟ ਨਹੀਂ ਜਾਰੀ ਕਰਦਾ, ਐਕਸੈਪਟ ਮੇਬੀ ਸਿਮਰਨਜੀਤ ਸਿੰਘ ਮਾਨ ਜਾਂ 1-2 ਲੀਡਰਾਂ ਨੂੰ ਛੱਡ ਕੇ, ਦਲ ਖਾਲਸਾ ਵਾਲੇ। ਜਾਂ ਤੁਸੀਂ ਇਸ ਇਸ਼ੂ ਦੇ ਵਿੱਚ ਜਾ ਕੇ ਜਿਹੜੇ ਆ ਇਕੱਠ ਸ਼ੋਅ ਕਰਕੇ ਮੀਡੀਆ 'ਚ ਉਹ ਸ਼ੋਅ ਕਰਦੇ ਆ, ਫਿਰ ਇੰਡੀਆ ਦਾ ਮੀਡੀਆ ਪੂਰਾ ਸ਼ੋਅ ਕਰਦਾ ਵੀ ਸਿੱਖ ਦੇਖੋ ਜੀ ਅਮਰੀਕਾ ਦੇ ਉਲਟ ਹੈਗੇ ਆ, ਸਿੱਖਾਂ ਨੇ ਇਰਾਨ ਦਾ ਸਾਥ ਦਿੱਤਾ ਆ, ਉਹ ਖਮੈਨੀ ਨੂੰ ਦਾ ਜਿਹੜਾ ਦੁੱਖ ਆ ਉਹ ਪ੍ਰਗਟਾ ਰਹੇ ਹੈਗੇ ਆ। ਇਹ ਸਾਰੇ ਜਿਹੜੇ ਬਾਹਰ ਵਾਸਤੇ ਜਿਹੜੇ ਸਿੱਖ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ, ਤੇ ਉਹਨਾਂ ਨੂੰ ਇਹ ਇੰਡੀਆ ਵਾਸਤੇ ਸਿੱਖਾਂ ਦੇ ਨਾਲ ਕੰਟੈਕਟ ਕਰਕੇ ਗੱਲ ਵੀ ਕਰਨੀ ਚਾਹੀਦੀ ਆ ਵੀ ਭਾਈ ਤੁਹਾਡਾ ਇਸ ਇਸ਼ੂ ਦੇ ਉੱਤੇ ਕੋਈ ਬੋਲਣਾ ਨਹੀਂ ਬਣਦਾ ਹੈਗਾ, ਤੁਸੀਂ ਆਪਣੇ ਹੀ ਭਰਾਵਾਂ ਨੂੰ ਬਾਹਰ ਖਤਰੇ ਦੇ ਵਿੱਚ ਪਾ ਰਹੇ ਹੋ। ਜਦੋਂ ਇੰਡੀਆ ਦਾ ਜਿਹੜਾ ਮੀਡੀਆ ਆ, ਇੰਡੀਆ ਦਾ ਜਿਹੜੀ ਸਰਕਾਰ ਤਾਂ ਨਾਲ ਆ ਇਹਨਾਂ ਦੇ, ਤੇ ਜਦੋਂ ਤੁਸੀਂ ਪ੍ਰੋਟੈਸਟ ਕਰਦੇ ਆ ਜਾਣ ਬੁੱਝ ਕੇ ਇੰਡੀਆ ਦੇ ਮੀਡੀਆ ਨੇ ਪੂਰੇ ਉਹਨਾਂ ਦੇ ਜਿੰਨੇ ਵੀ ਚੈਨਲ ਆ ਉਹਨਾਂ ਤੇ ਫੋਟੋਆਂ ਦਿਖਾਣੀਆਂ, ਉਹੀ ਫੋਟੋਆਂ ਫਿਰ ਇੱਥੇ ਦੇ ਜਿਹੜੇ ਨਿਊਜ਼ਪੇਪਰ ਆ, ਇੱਥੇ ਟੀਵੀ ਚੈਨਲਾਂ 'ਚ ਆਉਣਾ। ਸੋ ਇੱਥੇ ਦੇ ਸਿੱਖਾਂ ਦੇ ਉੱਤੇ ਫਿਰ ਤੁਸੀਂ ਚਾਹੁੰਦੇ ਆ ਵੀ ਅਟੈਕ ਕਰਨ, ਜਿਹੜੇ ਇੱਥੇ ਜਿਹੜੇ ਕਈ ਬੇਵਕੂਫ ਹੁੰਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਵੀ ਇਹ ਸਿੱਖ ਆ ਜਾਂ ਮੁਸਲਮਾਨ ਆ। ਹਾਲਾਂਕਿ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਹੋਵੇ। ਸੋ ਇਹ ਭਾਰਤ ਵਾਸਤੇ ਜਿਹੜੇ ਸਿੱਖ ਆ ਨਾ, ਉਹਨਾਂ ਨੂੰ ਸੋਚਣਾ ਚਾਹੀਦਾ ਹੈਗਾ ਵੀ ਜਦੋਂ ਤੁਹਾਡੇ ਤੇ ਕੋਈ ਵੀ ਕਰੋਪੀ ਆਉਂਦੀ ਆ ਉਸ ਤੁਹਾਡੇ ਮੁਲਕ ਦੇ ਉੱਤੇ, ਕਿਸੇ ਤਰ੍ਹਾਂ ਦਾ ਧੱਕਾ ਹੁੰਦਾ ਹੈ, ਤੇ ਹਮੇਸ਼ਾ ਬਾਹਰ ਦੇ ਸਿੱਖ ਜਿਹੜਾ ਆ ਉਹ ਸਾਥ ਦਿੰਦੇ, ਚਾਹੇ ਉਹ ਕਿਸਾਨ ਮੋਰਚੇ ਨੂੰ ਲੈ ਕੇ ਭੁਚਾਲ ਆ ਜਾਏ, ਫਲੱਡ ਆ ਜਾਏ, ਹਰ ਵੇਲੇ। ਤੇ ਤੁਸੀਂ ਹਰ ਵੇਲੇ ਜਿਹੜਾ ਆ ਉਹਨਾਂ ਦੇ ਉਲਟ ਜਿਹੜਾ ਆ ਬਾਹਰ ਵਾਲੇ ਸਿੱਖਾਂ ਦੇ ਇਸ ਤਰ੍ਹਾਂ ਦਾ ਜਿਹੜਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰਦੇ ਆ। ਪਤਾ ਨਹੀਂ ਤੁਸੀਂ ਕਿਹਦੇ ਕਾਹੇ ਦੇ ਉੱਤੇ ਕਰਦੇ ਆ, ਇਹ ਬਿਲਕੁਲ ਤੁਹਾਨੂੰ ਸੋਚਣਾ ਚਾਹੀਦਾ ਹੈਗਾ। ਜੀ ਬਿਲਕੁਲ ਸੌਫਟ ਟਾਰਗੇਟ ਜਿਹੜਾ ਉਹ ਬਣ ਜਾਂਦਾ ਆ। ਸੋ ਇਹ ਜ਼ਰੂਰ ਦੇਖਣ ਵਾਲੀ ਜਿਹੜੀ ਗੱਲ ਆ ਵੀ ਕਿਵੇਂ ਤੁਸੀਂ ਉਸ ਨੂੰ ਜਿਹੜਾ ਉਹ ਚੈੱਕ ਕਰ ਰਹੇ ਆ, ਕਿਵੇਂ ਤੁਸੀਂ ਉਸ ਨੂੰ ਜਿਹੜਾ ਉਹ ਮੇਕ ਸ਼ੋਰ ਕਰ ਰਹੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਹੋ ਰਿਹਾ ਹੈਗਾ ਆ। ਨਹੀਂ, ਚੁੱਪ ਰਹਿਣਾ ਚਾਹੀਦਾ ਤੁਹਾਨੂੰ, ਤੇ ਨਾ ਤਾਂ ਤੁਹਾਡੇ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਤੇ ਕਿੰਨੀ ਕੁ ਤੁਹਾਡੇ ਨਾ ਅਸੀਂ 3 ਚੋਂ ਨਾ 13 ਚੋਂ
ਨਾ ਤਾਂ ਤੁਹਾਡੇ ਕਹੇ ਤੇ ਟਰੰਪ ਨੇ ਜੰਗ ਬੰਦ ਕਰਨੀ ਆ, ਨਾ ਇਜ਼ਰਾਈਲ ਵਾਲਿਆਂ ਨੇ ਕਰਨੀ ਆ, ਨਾ ਇਰਾਨ ਵਾਲਿਆਂ ਨੇ ਮੰਨਣਾ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਲੈਨੇ ਆਪਾਂ ਇੱਕ ਇੱਥੇ ਬ੍ਰੇਕ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਕਲੈਕਸ਼ਨ, ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ, ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਬੈਂਕਰਪ ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 408 272 5200 ਤੇ ਦੂਜਾ ਨੰਬਰ
4087227698 डायल करो, यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਪੰਜਾਬੀ ਰੇਡੀਓ USA ਸੱਤੋ ਦੇ ब्रेक तो बाद एक फिर आप सब का स्वागत करते हैं। सोते प्रोग्राम अपडेट अमेरिका। हरजोत सिंह जी आए ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬਹੁਤ ਵਾਰ ਹੁੰਦਾ ਵੀ ਪੋਜ਼ਿਟਿਵ ਖਬਰਾਂ ਨਹੀਂ ਹੁੰਦੀਆਂ। ਇੱਕ ਪੋਜ਼ਿਟਿਵ ਖਬਰ ਜ਼ਰੂਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਵੀ ਇੱਕ ਫੀਮੇਲ ਟੂਰਿਸਟ ਇੰਡੀਆ ਦੇ ਵਿੱਚ ਗਈ, ਬਾਹਰ ਦੀ ਬੀਬੀ, ਤੇ ਉਹ ਕਹਿੰਦੀ ਵੀ ਮੈਂ ਜਦੋਂ ਜਾਣਾ ਸੀ ਤੇ ਮੈਨੂੰ ਸਾਰੇ ਘਰਦਿਆਂ ਨੇ ਵੀ ਡਰਾਇਆ, ਸਾਰਿਆਂ ਨੇ, ਵੀ ਉੱਥੇ ਸੇਫ ਨਹੀਂ ਹੈਗਾ ਇੰਡੀਆ ਦੇ ਵਿੱਚ, ਕਿਉਂਕਿ ਆਪਾਂ ਨੂੰ ਪਤਾ ਹੀ ਆ ਕਿੰਨੀਆਂ ਇਨਸੀਡੈਂਟਸ ਉੱਥੇ ਜਿਹੜੀਆਂ ਰੇਪ ਦੀਆਂ ਜਾਂ ਹੋਰ ਆਉਂਦੀਆਂ ਹੈਗੀਆਂ। ਕਹਿੰਦੀ ਵੀ ਮੈਂ ਸੇਫ ਇਸ ਲੱਭਦੀ ਸੀ, ਫਿਰ ਮੈਂ ਇੱਕ ਗੁਰੂ ਘਰ ਦੇ ਵਿੱਚ ਚਲੇ ਗਈ, ਤੇ ਜਦੋਂ ਉਹ ਗੁਰੂ ਘਰ 'ਚ ਗਈ ਕਹਿੰਦੀ ਵੀ ਮੈਨੂੰ ਉੱਥੇ ਇਕੱਲੀ ਉਹਨੀ ਰਹਿਣ ਲਈ ਨਹੀਂ ਜਗ੍ਹਾ ਦਿੱਤੀ, ਤੇ ਮੈਨੂੰ ਫੂਡ ਵੀ ਦਿੱਤਾ, ਸਾਰਾ ਕੁਛ ਦਿੱਤਾ। ਤੇ ਉਹ ਵੀਡੀਓ ਅੱਜ ਕੱਲ੍ਹ ਬਹੁਤ ਜ਼ਿਆਦਾ ਜਿਹੜੀ ਆ ਵਾਇਰਲ ਹੋ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਕਹਿੰਦੀ ਵੀ ਹਾਲਾਂਕਿ ਮੈਂ ਸਿੱਖ ਧਰਮ ਨੂੰ ਬਿਲੋਂਗ ਵੀ ਨਹੀਂ ਕਰਦੀ, ਨਾ ਮੈਨੂੰ ਬੜਾ ਪਤਾ ਸੀ ਉਹਦੇ ਬਾਰੇ, ਵੀ ਰਹਿਣ ਲਈ ਜਗ੍ਹਾ ਦਿੱਤੀ, ਖਾਣ ਲਈ ਜਗ੍ਹਾ ਦਿੱਤੀ, ਤੇ ਮੈਂ ਸੇਫ ਵੀ ਬਹੁਤ ਰਹੀ ਹੈਗੀ ਆ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਪੋਜ਼ਿਟਿਵ ਹੁੰਦੀਆਂ। ਸੋ ਪੂਰਾ ਜਿਹੜਾ ਆ ਇਹਦੇ ਨਾਲ ਜਿਹੜੀ ਸਿੱਖ ਕੌਮ ਦਾ ਜਿਹੜਾ ਕੱਦ ਆ ਹੋਰ ਵੀ ਉੱਚਾ ਹੁੰਦਾ ਹੈਗਾ, ਕਿਉਂਕਿ ਪਿਛਲੇ ਸਮਿਆਂ 'ਚ ਬਹੁਤ ਇੰਡੀਆ ਤੋਂ ਖਬਰਾਂ ਆਈਆਂ ਵੀ ਬਾਹਰਲੇ ਟੂਰਿਸਟ ਗਏ ਸੀ, ਕਿੱਦਾਂ ਉਹਨਾਂ ਨੂੰ ਟਰੀਟ ਕੀਤਾ ਗਿਆ, ਇੱਥੋਂ ਤੱਕ ਤਾਂ ਰੇਪ ਕਰਕੇ ਮਾਰ ਵੀ ਦਿੱਤੇ ਗਏ। ਸਾਨੂੰ ਪਤਾ ਹੀ ਆ ਵੀ ਸਾਊਥ ਇੰਡੀਆ ਦੇ ਵਿੱਚ ਇਦਾਂ ਦੀ ਘਟਨਾ ਇੱਕ ਜਿਹੜੀ ਵਾਪਰੀ ਸੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਮਾਲ ਦੀ ਗੱਲ ਹੈ, ਚੋਰਾਂ ਦਾ ਵੀ ਕੋਈ ਪਤਾ ਨਹੀਂ ਲੱਗਦਾ ਕਿੱਥੇ ਕੀ ਜਿਹੜਾ ਉਹ ਕਰ ਦੇਣਾ। ਇਹ ਹੁਣ ਯੂਰਪ ਤੋਂ ਆ ਰਹੀ ਹੈ ਖਬਰ। 12 ਟਨ ਕਿਟਕੈਟ ਚਾਕਲੇਟ ਆਪਾਂ ਵੀ ਖਾਧੀ ਆ, ਬੱਚਿਆਂ ਨੇ ਵੀ ਖਾਧੀ ਆ, ਸਾਰਿਆਂ ਨੂੰ ਪਤਾ ਹੀ ਆ ਉਸ ਦਾ। 12 ਟਨ ਦੀ ਜਿਹੜੀ ਸ਼ਿਪਮੈਂਟ ਕਿਟਕੈਟ ਬਾਰਸ ਦੀ, ਉਹ ਕਹਿੰਦੇ ਵੀ ਇੱਕ ਚਾਕਲੇਟੀ ਹੇਸਟ ਕਰਤੀ, ਚੋਰੀ ਜਿਹੜੀ ਉਹ ਜਿਹੜੀ ਹੋ ਗਈ। ਤੇ ਕਹਿੰਦੇ ਵੀ ਹੁਣ ਈਸਟਰ ਆ ਰਿਹਾ, ਈਸਟਰ ਦੇ ਵਿੱਚ ਨਿਆਣਿਆਂ ਦੇ ਲਈ ਇਹ ਜਿਹੜੀਆਂ ਚਾਕਲੇਟਸ ਤੇ ਇਹ ਉਹ ਕੈਂਡੀਜ਼ ਉਹ ਜਿਹੜੀ ਉਹ ਆਉਂਦੀਆਂ ਆ। ਤੇ ਕਹਿੰਦੇ ਵੀ ਹੁਣ ਇਹ ਚੋਰੀ ਏਡੀ ਵੱਡੀ ਹੋਣ ਦੇ ਨਾਲ ਸ਼ਾਰਟੇਜ ਦਾ ਜਿਹੜਾ ਉਹ ਡਰ ਪੈ ਗਿਆ ਆ। ਸਵਿਟਜ਼ਰਲੈਂਡ ਦਾ ਫੂਡ ਜਾਇੰਟ ਆ ਨੈਸਲੇ, ਉਹ ਓਨ ਕਰਦਾ ਹੈ ਕਿਟਕੈਟ ਨੂੰ। ਤੇ ਕਹਿੰਦੇ ਵੀ ਇੱਕ ਟਰੱਕ ਜਿਸ ਦੇ ਵਿੱਚ 4,13,793 ਯੂਨਿਟ ਇਹਨਾਂ ਦੀ ਨਵੀਂ ਚਾਕਲੇਟ ਰੇਂਜ ਦੇ ਉਹ ਟ੍ਰਾਂਜ਼ਿਟ ਦੇ ਵਿੱਚ ਸੀ, ਲੰਘ ਰਿਹਾ ਸੀ ਕਿਸੇ ਪਾਸੋਂ ਯੂਰਪ ਦੇ ਵਿੱਚੋਂ। ਤਾਂ ਇਹ ਜਿਹੜੀ ਸ਼ਿਪਮੈਂਟ ਕਹਿੰਦੇ ਵੀ ਪਿਛਲੇ ਹਫਤੇ ਡਿਸਅਪੀਅਰ ਹੋ ਗਈ। ਪ੍ਰੋਡਕਸ਼ਨ ਲਾਈਨ ਤੋਂ ਲੈ ਕੇ ਡਿਸਟ੍ਰੀਬਿਊਟਰਸ ਤੱਕ ਜਿਹੜੀ ਇਹ ਪਹੁੰਚਣੀ ਸੀ, ਉਸ ਦੇ ਵਿਚਾਲੇ ਹੀ ਕਿਟਕੈਟ ਜਿਹੜੀ ਉਹ ਗਾਇਬ ਆ, ਉਹ ਚੋਰਾਂ ਨੇ ਜਿਹੜੀ ਉਹ ਕਰ ਦਿੱਤੀ ਆ। ਸੋ ਕੰਪਨੀ ਵਾਲੇ ਕਹਿੰਦੇ ਵੀ ਜਿਹੜਾ ਚੋਰੀ ਕੀਤਾ ਟਰੱਕ ਸੀਗਾ, ਉਹ ਫੈਕਟਰੀ ਦੇ ਵਿੱਚ ਇੱਕ ਸੈਂਟਰਲ ਇਟਲੀ ਦੇ ਵਿੱਚ ਉੱਥੇ ਛੱਡ ਦਿੱਤਾ ਗਿਆ। ਪੋਲੈਂਡ ਨੂੰ ਜਿਹੜਾ ਕਹਿੰਦੇ ਵੀ ਉਹ ਜਾ ਰਿਹਾ ਸੀਗਾ, ਜਦ ਰਾਹ ਦੇ ਵਿੱਚ ਹੀ ਇਸ ਦੀ ਜਿਹੜੀ ਉਹ ਚੋਰੀ ਹੋ ਗਈ ਆ। ਸੋ ਕਹਿੰਦੇ ਵੀ ਉਹਦੇ ਕੰਟੈਂਟ ਕਿੱਥੇ ਆ ਉਹਦੇ ਬਾਰੇ ਪਤਾ ਨਹੀਂ। ਹੁਣ ਹਰਜੋਤ ਸਿੰਘ ਜੀ ਇਹ ਨਹੀਂ ਸਮਝ ਆਈ ਵੀ ਏਡੀ ਕਿਟਕੈਟ ਖਾਣੀਆਂ ਕਿੱਥੇ ਆ, ਕਿੱਥੇ ਉਹਨਾਂ ਨੇ ਵੰਡਣੀਆਂ, ਕਿ ਫੇਸਬੁੱਕ ਮਾਰਕੀਟ ਪਲੇਸ ਤੇ ਜਿਹੜੀਆਂ ਉਹ ਵੇਚਣੀਆਂ ਸੀ, ਜਾਂ ਕਿ ਕਿੰਨਾ ਕੁ ਜਿਹੜਾ ਉਹ ਕਰ ਦੇਣਗੇ। ਵੀ ਕਮਾਲ ਦੀ ਗੱਲ ਆ ਵੀ ਇੰਨੇ ਟਨ 12 ਟਨ ਕਿਟਕੈਟ ਬਾਰਸ ਜਿਹੜੇ ਆ ਉਹ ਅਗਲੇ ਚੋਰੀ ਕਰਕੇ ਜਾਂ ਲੈ ਗਏ, ਜਾਂ ਕੋਈ ਕਿਸੇ ਦਾ ਹੋਰ ਹੀ, ਜਿੱਦਾਂ ਕਹਿੰਦੇ ਨਾ ਵੀ ਇਹਦੇ ਸ਼ੂਗਰ ਟੀਥ ਆ,
ਵੀ ਇਹਨੂੰ ਮਿੱਠਾ ਜ਼ਿਆਦਾ ਪਸੰਦ ਆ, ਵੀ ਉਹ ਕਹਿੰਦਾ ਵੀ ਚੱਲ ਕਿਟ ਕੈਟ ਇਕੱਠੀਆਂ ਕਰਕੇ ਜਿਹੜਾ ਉਹ ਰੱਖਦੇ ਆ ਤੇ ਖਾਈ ਜਿਹੜਾ ਹੋ ਜਾਵਾਂਗੇ। ਤੇ ਕਹਿੰਦੇ ਵੀ ਹੁਣ ਸ਼ੈਲਫਸ ਦੇ ਉੱਤੇ ਇਹਦੀ ਸ਼ਾਰਟੇਜ ਜਿਹੜੀ ਉਹ ਹੋ ਜਾਊਗੀ, ਕਿਉਂਕਿ ਇੰਨਾ ਵੱਡਾ ਜਿਹੜੀ ਕੰਸਾਈਨਮੈਂਟ ਆ ਚਾਕਲੇਟ ਬਾਰਸ ਦੀ, ਉਹ ਵਿੱਚੋਂ ਹੀ ਜਿਹੜੀ 12 ਟਨ ਚੋਰੀ ਹੋ ਗਈ ਜੀ। ਅਗਲੀ ਖਬਰ ਜਿਹੜੀ ਆ ਇਹ ਵੀ ਕਾਫੀ ਗੁੱਡ ਖਬਰ ਹੈਗੀ ਆ। TSA ਦੇ ਸੰਬੰਧ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ TSA ਦੇ ਵਰਕਰਸ ਆ ਉਹ ਬਹੁਤ ਲੰਮੇ ਸਮੇਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਸੀ। ਗਵਰਨਮੈਂਟ ਸ਼ਟਡਾਊਨ ਸੀਗੀ। ਉਸ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਾਰੀ ਕੀਤਾ ਸੀ, ਤੇ ਜਿਹਦੇ ਮੁਤਾਬਕ ਕਹਿੰਦੇ ਵੀ ਅੱਜ ਸੋਮਵਾਰ ਤੋਂ ਜੋ TSA ਦੇ EMPLOYEES ਆ 에ਅਰਪੋਰਟ ਦੇ ਉੱਤੇ ਉਹਨਾਂ ਨੂੰ ਸੈਲਰੀ ਜਿਹੜੀ ਮਿਲਣੀ ਆ ਉਹ ਸ਼ੁਰੂ ਹੋ ਜਾਊਗੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਐਕਟਿੰਗ ਅਸਿਸਟੈਂਟ ਸੈਕਟਰੀ ਲੌਰਾ ਵਿਸ ਉਹਨਾਂ ਨੇ ਇਹ ਦੱਸਿਆ ਹੈਗਾ ਕਿ ਇਮੀਡੀਏਟਲੀ ਅਸੀਂ ਜਿਹੜੇ ਆ ਪੇਇੰਗ ਜਿਹੜੀ ਪ੍ਰੋਸੈਸ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ। ਉਹਦੇ ਨਾਲ ਆਲਰੇਡੀ ਹੁਣ ਜੋ 에ਅਰਪੋਰਟਸ ਦੇ ਉੱਤੇ ਬਹੁਤ ਲੰਮੀਆਂ ਲਾਈਨਾਂ ਸੀਗੀਆਂ ਉਹ ਘਟਣੀਆਂ ਵੀ ਜਿਹੜੀਆਂ ਸ਼ੁਰੂ ਹੋ ਗਈਆਂ ਹੈਗੀਆਂ ਆ। ਆਪਾਂ ਪਿਛਲੇ ਦਿਨਾਂ 'ਚ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਕਿਸ ਤਰ੍ਹਾਂ ਜਿਹੜੇ ਕਈ 에ਅਰਪੋਰਟਸ ਆ ਉਹਨਾਂ ਤੇ 4-4 ਘੰਟੇ ਦਾ ਜਿਹੜਾ ਵੇਟਿੰਗ ਪੀਰੀਅਡ ਸੀ, 4-4 ਘੰਟੇ ਦੀਆਂ ਲਾਈਨਾਂ ਸੀਗੀਆਂ ਸਿਕਿਉਰਿਟੀ ਚੈੱਕ ਪੁਆਇੰਟ ਦੇ ਥਰੂ ਲੰਘਣ ਦੇ ਲਈ। ਹੂਸਟਨ ਦੇ ਵਿੱਚ ਵੀ ਹੋਰ ਜਿਹੜੇ ਅਟਲਾਂਟਾ ਬਾਕੀ ਸਾਰੇ ਜਿਹੜੇ 에ਅਰਪੋਰਟਸ ਹੈਗੇ ਆ ਉਹਨਾਂ 'ਚ ਕਾਫੀ ਜ਼ਿਆਦਾ ਜਿਹੜਾ ਹੁਣ ਉਹ ਲਾਈਨਾਂ ਦਾ ਸਮਾਂ ਆ ਉਹ ਘਟ ਗਿਆ ਹੈਗਾ। ਸੋ ਅੱਜ ਤੋਂ ਕਹਿੰਦੇ ਵੀ ਜਿਹੜੇ TS ਦੇ ਵਰਕਰਸ ਆ ਉਹ ਆਪਣੀ ਜਿਹੜੀ ਤਨਖਾਹ ਆ ਉਹਨਾਂ ਨੂੰ ਮਿਲਣੀ ਸ਼ੁਰੂ ਹੋ ਜਾਊਗੀ। ਜੀ ਅਜय ਸਿੰਘ ਜੀ, ਤੇਲ ਦੀਆਂ ਕੀਮਤਾਂ ਦੇ ਵਿੱਚ ਖਾਸਾ ਉਛਾਲ ਜਿਹੜਾ ਉਹ ਆ ਗਿਆ, ਖਾਸ ਕਰਕੇ ਜਿਹੜੇ ਆਪਾਂ ਖਬਰ ਕੀਤੀ ਸੀ ਵੀ ਖਾਰਗ ਆਈਲੈਂਡ ਨੂੰ ਟਰੰਪ ਹੁਣੇ ਆਪਣੇ ਕਬਜ਼ੇ 'ਚ ਲੈਣ ਦੀ ਗੱਲ ਜਦੋਂ ਉਹਦੀ ਕੀਤੀ ਆ। ਸੋ ਅਮਰੀਕਨ ਜਿਹੜਾ ਕਰੂਡ ਆਇਲ ਆ ਉਹ $103 ਦੇ ਉੱਤੇ ਪਹੁੰਚ ਗਿਆ, ਤੇ ਜਿਹੜਾ ਬ੍ਰੈਂਟ ਆ ਤੇ ਉਹ ਬਾਹਰਲਾ ਆ ਉਹ ਵੀ ਜਿਹੜਾ $100 ਤੋਂ ਉੱਤੇ ਹੀ ਲਗਾਤਾਰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਅਜੇ ਤੇਲ ਦੀਆਂ ਕੀਮਤਾਂ ਦੇ ਵਿੱਚ ਕੋਈ ਸਾਹ ਆਉਂਦਾ ਨਹੀਂ ਜਿਹੜਾ ਨਜ਼ਰ ਆਉਂਦਾ। ਕੱਲ ਤੁਸੀਂ ਵੀ ਜਦੋਂ ਹੁਣ ਯੂਬਾ ਸਿਟੀ ਨੂੰ ਉੱਧਰ ਗਏ ਸੀਗੇ ਤੇ ਅਸੀਂ ਵੀ ਬੇਕਰਸਫੀਲਡ ਨੂੰ ਗਏ ਸੀਗੇ, $7 ਨੂੰ ਡੀਜ਼ਲ ਆਮ ਜਿਹੜਾ ਉਹ ਤੁਸੀਂ ਫਰੀਵੇ ਦੇ ਉੱਤੇ ਦੇਖ ਰਹੇ ਸੀਗੇ। ਗੈਸ ਵੀ ਜਿਹੜੀ ਉਹ $6-6.5 ਨੂੰ ਤੁਸੀਂ ਲੱਭ ਕੇ ਵੀ ਪਾਉਂਦੇ ਆ ਤਾਂ $5 ਤੱਕ ਤੋਂ ਘੱਟ ਕਿਤੇ ਵੀ ਤੁਹਾਨੂੰ ਜਿਹੜੀ ਗੈਸ ਆ ਉਹ ਅਨਲੈਡਡ ਜਿਹੜੀ 87 ਹੁੰਦੀ ਆ ਉਹ ਮਿਲਦੀ ਨਹੀਂ ਆ। ਇਹਦੇ ਕਰਕੇ ਲੋਕਾਂ ਦਾ ਗੱਡੀਆਂ ਤੇ ਧੂੰਆਂ ਮਾਰਦੀਆਂ, ਲੋਕ ਵੀ ਧੂੰਆਂ ਮਾਰਨ ਲੱਗੇ ਹੋਏ ਆ। ਸੋ ਇਹ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ। ਸੋ ਪਰ ਹਾਲ ਦੀ ਘੜੀ ਤੇਲ ਦੀਆਂ ਕੀਮਤਾਂ ਦੇ ਵਿੱਚ ਕੋਈ ਘਾਟਾ ਜਿਹੜਾ ਹੋਣ ਦਾ ਨਜ਼ਰ ਨਹੀਂ ਆ ਰਿਹਾ, ਤੇ ਟਰੰਪ ਹੁਣੀ ਤੇ ਇਹਨਾਂ ਦਾ ਜਿਹੜਾ ਪ੍ਰਸ਼ਾਸਨ ਆ ਇਹ ਸਾਰਾ ਨਜ਼ਲਾ ਜਿਹੜਾ ਉਹ ਫਿਰ ਪੁਰਾਣਿਆਂ ਦੇ ਉੱਤੇ ਝਾੜਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਪਰ ਇਹ ਤੁਹਾਡੀ ਆਪਣੀ ਲੜਾਈ ਲਾਈ ਹੋਈ ਆ, ਤੇ ਇਹਦੇ ਕਰਕੇ ਹੀ ਇਸ ਟਾਈਮ ਤੇਲ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਉਹ ਵਾਧਾ ਹੋਇਆ ਆ। ਪੁਰਾਣਿਆਂ ਨੇ ਜੋ ਕੀਤਾ ਸੋ ਕੀਤਾ, ਉਹਦੇ ਕੋਈ ਅਸੀਂ ਉਹਨਾਂ ਨੂੰ ਦੁੱਧ ਨਾਲ ਨਹੀਂ ਧੋਂਦੇ, ਉਹਨਾਂ ਦੀਆਂ ਵੀ ਕਰਤੂਤਾਂ ਸਾਰਿਆਂ ਦੇ ਸਾਹਮਣੇ ਆ। ਤੇ ਹੁਣ ਆਪਣੀਆਂ ਦੇ ਕਰਕੇ ਵੀ ਜਿਹੜਾ ਆ ਉਹਦੇ ਕਰਕੇ ਹੁਣ ਇਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਡਰ ਸਤਾ ਰਿਹਾ ਆ ਵੀ ਮਿਡ ਟਰਮਸ ਦੇ ਵਿੱਚ ਦੇਖੋ ਕਿੱਦਾਂ ਦਾ ਜਿਹੜਾ ਲੋਕਾਂ ਦਾ ਜਿਹੜਾ ਗੁੱਸਾ ਆ ਇਸ ਚੀਜ਼ ਦਾ ਨਿਕਲ ਸਕਦਾ ਆ ਕਿ ਨਹੀਂ ਜੀ। ਤੇ ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ, ਮਿਲਦੇ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਹੁਣ ਲੈਂਦੇ ਆ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।